एक नजर एक नजर एक नजर। ਹੈਲੋ ਹਾਏ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਦੋਸਤੋ ਤੇ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਇੱਕ ਨਜ਼ਰ ਟੀਵੀ 84 ਤੇ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਧੀਰਜ। ਤੁਹਾਨੂੰ ਪਤਾ ਹਰ ਬੰਦੇ ਨੂੰ ਕੁਝ ਕਰਨ ਦੀ ਤਾਂਘ ਹੁੰਦੀ ਆ ਕਿ ਮੈਂ ਲੋਕਾਂ ਸਾਹਮਣੇ ਆਵਾਂ, ਲੋਕ ਮੈਨੂੰ ਜਾਣਨ, ਤੇ ਇਸੇ ਤਰ੍ਹਾਂ ਦੇ ਬੰਦੇ ਅਸੀਂ ਲੈ ਕੇ ਆਉਂਦੇ, ਇਸੇ ਤਰ੍ਹਾਂ ਦੇ ਸੈਲੀਬ੍ਰਿਟੀ ਅਸੀਂ ਲੈ ਕੇ ਆਉਂਦੇ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਜਿਨ੍ਹਾਂ ਨੇ ਆਪਣੇ ਬੇਸ ਤੋਂ ਲੈ ਕੇ ਹਾਈ ਲੈਵਲ ਤੱਕ ਤਰੱਕੀ ਕੀਤੀ ਹੁੰਦੀ ਹੈ, ਆਪਣੀ ਮਿਹਨਤ ਕੀਤੀ ਹੁੰਦੀ ਹੈ। ਤੇ ਇਸੇ ਤਰ੍ਹਾਂ ਦੇ ਅੱਜ ਸੈਲੀਬ੍ਰਿਟੀ ਗੈਸਟ ਸਾਡੇ ਨਾਲ ਨੇ ਜਸ ਬਾਜਵਾ ਜੀ, ਜਿਨ੍ਹਾਂ ਨੇ ਕਿ ਬਹੁਤ ਤਰੱਕੀ ਕੀਤੀ ਹੈ, ਆਪਣੀ ਪੂਰੀ ਮਿਹਨਤ ਕੀਤੀ ਹੈ, ਪੂਰੀ ਲਗਨ ਦੇ ਨਾਲ ਅੱਜ ਉਹ ਇੱਕ ਸਟੈਬਲਿਸ਼ ਸਿੰਗਰ ਨੇ। ਆਓ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਵੀਰੇ। ਕੀ ਹਾਲ ਚਾਲ ਨੇ ਭਾਜੀ? ਬਹੁਤ ਵਧੀਆ, ਠੀਕ ਠਾਕ, ਮਹਾਰਾਜ ਦੀ ਕਿਰਪਾ। ਤੁਸੀਂ ਦੱਸੋ? ਥੈਂਕ ਯੂ ਕਿ ਤੁਸੀਂ ਸਾਨੂੰ ਇਹ ਟਾਈਮ ਦਿੱਤਾ ਆਪਣੇ ਕੀਮਤੀ ਸਮੇਂ ਚੋਂ। ਭਾਜੀ ਦੇ ਲਗਾਤਾਰ ਸ਼ੋਅਜ਼ ਹੁੰਦੇ ਨੇ ਤੇ ਅੱਜ ਸਾਡੇ ਲਈ ਟਾਈਮ ਕੱਢਿਆ ਇਹਨਾਂ ਨੇ। ਹਾਂਜੀ, ਧੰਨਵਾਦ ਸਾਡੇ ਬਾਈ, ਸਾਨੂੰ ਮੌਕਾ ਮਿਲਿਆ ਤੁਹਾਡੇ ਨਾਲ ਗੱਲਬਾਤ ਕਰਨ ਦਾ। ਸੋ ਜਿੰਨਾ ਹੋ ਸਕੇ ਜ਼ਿਆਦਾ ਲੋਕਾਂ ਤੱਕ ਆਪਣੀ ਗੱਲ, ਆਪਣੇ ਆਪ ਨੂੰ, ਆਪਣੇ ਗੀਤਾਂ ਨੂੰ ਪਹੁੰਚਾਇਆ ਜਾ ਸਕੇ ਉਹ ਚੰਗਾ ਹੁੰਦਾ। ਸੋ ਸ਼ਾਇਦ ਆਪਾਂ ਕਹਿ ਦਈਏ ਵੀ ਹਰ ਟਾਈਮ ਗਾਣੇ ਕੁਝ ਗੱਲਾਂ ਕਰਨ ਨੂੰ ਹੁੰਦੀਆਂ ਨੇ। ਲੋਕ ਤੁਹਾਡੇ ਤਾਂ, ਤੁਸੀਂ ਇੱਕ ਸੈਲੀਬ੍ਰਿਟੀ ਹੋ, ਤੁਹਾਡੇ ਬਾਰੇ ਜਾਣਨਾ ਚਾਹੁੰਦੇ ਨੇ ਲੋਕ। ਸਾਰੇ ਭਰਾਵਾਂ ਦਾ ਪਿਆਰ ਹੈ ਸਾਰਿਆਂ ਦਾ। ਹਾਲੇ ਸ਼ੁਰੂਆਤ ਹੈ ਸਾਡੀ, ਸਟਰਗਲ ਜਿਵੇਂ ਕਰ ਰਹੇ ਹਾਂ ਉਦਾਂ ਬਾਕੀ ਲੱਗੇ ਹੋਏ ਨੇ, ਉਦਾਂ ਹੀ ਆਪਾਂ ਵੀ ਲੱਗੇ ਹਾਂ, ਕਿਉਂਕਿ ਕੈਰੀਅਰ ਹਲੇ ਬਹੁਤ ਛੋਟਾ ਹੈ। 1.5 ਸਾਲ ਹੋਇਆ ਤਕਰੀਬਨ ਹਲੇ ਆਪਾਂ ਨੂੰ, ਪਰ ਚਲੋ ਜਿੰਨਾ ਵੀ ਕੈਰੀਅਰ ਆ ਉਹ ਮਹਾਰਾਜ ਦੀ ਕਿਰਪਾ ਨਾਲ ਜਿੰਨੇ ਵੀ ਅੱਜ ਤੱਕ ਗਾਣੇ ਕੀਤੇ ਆ ਸਭ ਨੇ ਆਡੀਅנס, ਸਾਡੇ ਚਾਹਣ ਵਾਲੇ, ਸਾਡੇ ਭਰਾ, ਉਹਨਾਂ ਨੇ ਪ੍ਰਵਾਨ ਕੀਤਾ। ਸੋ ਉਹਦੇ ਲਈ ਉਹਨਾਂ ਸਾਰੇ ਸੁਣਨ ਵਾਲਿਆਂ ਦਾ ਬਹੁਤ ਬਹੁਤ ਆਪਾਂ ਧੰਨਵਾਦ ਕਰਦੇ ਹਾਂ ਜੀ। ਇਹ ਜਸ ਬਾਜਵਾ ਨਾਮ ਜਿਹੜਾ ਇਹ ਅੱਜ ਲੋਕਾਂ ਦੇ ਵਿੱਚ ਫੇਮਸ ਹੈ, ਬਹੁਤ ਸਾਰੇ ਮੁੰਡੇ ਕੁੜੀਆਂ ਸੁਣਦੇ ਨੇ, ਸਿਆਣੇ ਵੀ ਸੁਣਦੇ ਨੇ, ਤੁਹਾਡੇ ਗਾਣੇ ਬਹੁਤ ਸੁਣਨ ਵਾਲੇ ਨੇ, ਕੁਝ ਸੱਭਿਆਚਾਰ ਗਾਣੇ ਨੇ, ਕੋਈ ਲੱਚਰ ਗਾਣਾ ਹੈ ਨਹੀਂ ਹੈ। ਤੇ ਇਹ ਜਸ ਬਾਜਵਾ ਨਾਮ ਅੱਜ ਹਰ ਇੱਕ ਨੂੰ ਪਤਾ ਹੈ, ਹਰ ਇੱਕ ਦੇ ਮੂੰਹ ਦੇ ਉੱਤੇ ਹੈ। ਤੇ ਜਸ ਬਾਜਵਾ ਨਾਮ ਜੱਸਾ ਸਿੰਘ ਸੀ ਜਾਂ ਕੁਛ? ਹਾਂ, ਮੈਂ ਤੁਹਾਨੂੰ ਦੱਸਦਾ, ਐਕਚੁਅਲ 'ਚ ਮੇਰਾ ਨਾਂ ਜੀ ਜਸਪ੍ਰੀਤ ਸਿੰਘ ਬਾਜਵਾ। ਜਸਪ੍ਰੀਤ ਸਿੰਘ। ਹਾਂਜੀ। ਸੋ ਜਦੋਂ ਛੋਟਾ ਨਾਂ ਮੇਰੇ ਨਾਨੀ ਜੀ ਉਹਨਾਂ ਨੇ, ਪਿੰਡਾਂ 'ਚ ਤੁਹਾਨੂੰ ਪਤਾ ਹੀ ਹੈ ਕਿਸੇ ਨਾ ਕਿਸੇ ਦਾ ਹੁੰਦਾ ਹੈ ਛੋਟਾ ਨਾਂ, ਤੇ ਮੇਰਾ ਨਾਂ ਹੈਗਾ ਜੀ ਜੱਸਾ। ਅੱਛਾ ਜੀ। ਜੱਸਾ ਰੱਖਿਆ। ਤੇ ਪਹਿਲਾਂ ਜਦੋਂ ਅਸੀਂ ਐਲਬਮ ਤਿਆਰ ਕਰ ਲਈ ਤੇ ਨਾਂ ਤੇ ਬੜਾ ਕਨਫਿਊਜ਼ ਹੋਏ ਵੀ ਕੀ ਰੱਖੀਏ ਹੁਣ। ਜੱਸਾ ਥੋੜਾ ਜਿਹਾ ਜਮਾ ਟਿਪੀਕਲ ਪੇਂਡੂ ਲੱਗਦਾ ਹੈ ਨਾ। ਚਲੋ ਖੈਰ ਮੈਨੂੰ ਉਸ ਚੀਜ਼ ਤੇ ਪ੍ਰਾਊਡ ਹੈ ਵੀ ਜੋ ਸਾਡਾ ਕਲਚਰ ਹੈ ਜਾਂ ਉਹ ਚੀਜ਼ਾਂ ਮੈਨੂੰ ਜ਼ਿਆਦਾ ਵਧੀਆ ਲੱਗਦੀਆਂ। ਪਰ ਫਿਰ ਜਦੋਂ ਇੱਕ ਟੀਮ ਸਾਰੇ ਰਲਦੇ ਆ ਤਾਂ ਉਹ ਕਹਿੰਦੇ ਵੀ ਕੁਛ ਨਾ ਇਦਾਂ ਦਾ ਅਟਰੈਕਟਿਵ ਹੋਣਾ ਚਾਹੀਦਾ। ਫਿਰ ਮੈਂ ਸੋਚਿਆ ਵੀ ਜਸਪ੍ਰੀਤ ਹੀ ਰੱਖ ਲੈਂਦੇ ਆ। ਉਹ ਕਹਿੰਦੇ ਫਿਰ ਥੋੜਾ ਜਿਹਾ ਜ਼ਿਆਦਾ ਹੋ ਗਿਆ ਵੀ ਕੁਛ ਛੋਟਾ ਰੱਖੀ। ਉਸ ਤੋਂ ਬਾਅਦ 'ਚ ਫਿਰ ਅਸੀਂ ਪ੍ਰੀਤ ਕੱਟ ਕੇ ਤੇ ਅੱਗੇ ਵਾਲਾ ਜਸ ਰੱਖ ਕੇ ਤੇ ਜੱਸੇ ਤੋਂ ਨਾਲੋਂ ਇਹ ਲਾਤਾ, ਫਿਰ ਜਸ ਰਹਿ ਗਿਆ। ਹਾਂਜੀ, ਜਸ ਬਾਜਵਾ ਫਿਰ ਇਦਾਂ ਬਣਿਆ। ਕੋਈ ਉਹਦੇ ਪਿੱਛੇ ਕੋਈ ਬਾਹਲੀ ਵੱਡੀ ਸਟੋਰੀ ਨਹੀਂ ਸੀ, ਅਸੀਂ ਕਨਫਿਊਜ਼ ਸੀ ਵੀ ਕੀ ਰੱਖੀ। ਹਾਂਜੀ ਹਾਂਜੀ। ਮਤਲਬ ਅੱਜ ਕੱਲ ਜ਼ਰੂਰੀ ਵੀ ਹੁੰਦਾ ਹੈ ਕਿ ਇੱਕ ਛੋਟਾ ਕ੍ਰਿਸਪੀ ਨਾਮ ਹੋਵੇ ਤੇ ਮੂੰਹ ਤੇ ਚੜ੍ਹਨਾ ਸੌਖਾ ਹੋ ਜਾਂਦਾ। ਪਰ ਜਿਵੇਂ ਜੱਸਾ ਜਿਹੜਾ ਨਾਂ, ਉਹਦੇ ਨਾਲ ਮੇਰਾ ਪਿਆਰ, ਕਿਉਂਕਿ ਸ਼ੁਰੂ ਤੋਂ ਤੁਹਾਨੂੰ ਪਤਾ ਮੇਰਾ ਨਾਂ ਜੀ ਅਸਲੀ, ਸਾਡੇ ਜਿੰਨੇ ਗਾਣੇ ਬਣਦੇ ਆ ਜਿਹੜਾ ਮੇਰਾ ਕਰੈਕਟਰ ਹੁੰਦਾ ਤੇ ਉਹਨਾਂ 'ਚੋਂ ਜੱਸਾ ਹੀ ਹੁੰਦਾ। ਜਿਹੜਾ ਪਿੱਛੇ ਸਾਡਾ ਸਿਆਲ ਗਾਣਾ ਸੀ ਉਹ 'ਚ ਵੀ ਜੱਸਾ ਸੀ, ਤੇ ਜਿਹੜਾ ਹੁਣ ਲੇਟੈਸਟ ਸਾਡਾ ਆਇਆ ਉਹਦੇ 'ਚ ਵੀ ਅਸੀਂ ਜੱਸਾ ਹੀ ਰੱਖਿਆ, ਤੇ ਇਨ ਫਿਊਚਰ ਵੀ ਜੱਸਾ ਹੀ ਚੱਲੂਗਾ। ਵੈਰੀ ਗੁੱਡ, ਬਹੁਤ ਵਧੀਆ ਜਵਾਬ ਦਿੱਤਾ ਇਸ ਨਾਂ ਬਾਰੇ ਭਾਜੀ ਨੇ। ਅੱਛਾ ਭਾਜੀ, ਤੁਹਾਨੂੰ ਘਰਦਿਆਂ ਤੋਂ ਕਿੰਨੀ ਕੁ ਸਪੋਰਟ ਰਹੀ ਆ? ਜਾਂ ਹਾਂ, ਕੁਐਸਚਨ ਪੁੱਛਣਾ ਜ਼ਰੂਰੀ ਸੀਗਾ ਬਈ। ਇਹ ਜ਼ਰੂਰੀ ਭਾਜੀ, ਘਰਦਿਆਂ ਦੀ ਸਪੋਰਟ ਤੇ ਬਿਨਾਂ ਬੰਦਾ ਕੁਝ ਨਹੀਂ ਕਰ ਸਕਦਾ। ਚਲੋ ਹੁਣ ਤਾਂ ਆਪਾਂ ਇਹ ਦਬਕੇ ਤਾਂ ਪੈਂਦੇ ਰਹਿੰਦੇ ਆ। ਹਾਂ, ਚਲੋ ਸਪੋਰਟ ਹੀ ਸਪੋਰਟ ਹੈ ਸਭ ਦੀ। ਬਟ ਜਦੋਂ ਤੁਹਾਨੂੰ ਪਤਾ ਵੀ ਸਾਡੇ ਜਿਹੜੇ ਟੱਬਰ ਨੇ ਪਿੰਡਾਂ 'ਚੋਂ, ਜੱਟ ਸਿੱਖ ਫੈਮਿਲੀ ਨੂੰ ਮੈਂ ਬਿਲੋਂਗ ਕਰਦਾ, ਤੇ ਉਹ ਇਹਨਾਂ ਚੀਜ਼ਾਂ ਨੂੰ ਨਾ ਵਧੀਆ ਨਹੀਂ ਮੰਨਦੇ ਬਾਈ, ਹਨਾ। ਇਹ ਸਾਰੇ ਸਿੰਗਰਾਂ ਨਾਲ ਹੀ ਇਦਾਂ ਹੁੰਦਾ, ਕੋਈ ਮੇਰੇ ਨਾਲ ਮੇਰੀ ਕਹਾਣੀ ਮਤਲਬ ਸਿੱਧਾ ਕਹਿ ਸਕਦੇ ਕੰਜਰਖਾਨਾ ਮੰਨਦੇ ਨੇ। ਬਹੁਤ ਸਾਰੇ ਸਿੰਗਰਾਂ ਦੇ ਇੰਟਰਵਿਊ ਲਈ ਉਹ ਸਿੱਧਾ ਕਹਿੰਦੇ ਨੇ ਕਿ ਇਹ ਕੰਮ ਮਤਲਬ ਅੱਜ ਤਾਂ ਨਹੀਂ ਮੰਨਿਆ ਨਾ, ਪਰ ਪਹਿਲਾਂ ਥੋੜਾ ਜਿਹਾ ਮੰਨਦੇ ਸੀਗੇ। ਹਾਂ, ਹੁਣ ਥੋੜਾ ਬਹੁਤ ਜ਼ਿਆਦਾ ਕਾਫੀ ਫਰਕ ਪੈ ਗਿਆ। ਪਰ ਜਦੋਂ ਮੈਂ ਵੀ ਕੋਈ ਜ਼ਿਆਦਾ ਪੁਰਾਣਾ ਨਹੀਂ, ਪਰ ਫਿਰ ਵੀ ਜੋ ਸੋਚ ਆ ਅੱਜ ਕੱਲ੍ਹ ਸਾਡੇ ਜੋ ਸਾਡੇ ਪੇਰੈਂਟਸ ਨੇ, ਉਹਨਾਂ ਨੂੰ ਇਦਾਂ ਹੁੰਦਾ ਵੀ ਸਾਡਾ ਜਵਾਕ ਕਿਤੇ ਪੜ੍ਹ ਲਿਖ ਕੇ ਕਿਤੇ ਵਧੀਆ ਸੈੱਟ ਹੋ ਜਾਵੇ। ਜਾਂ ਮੋਸਟਲੀ ਅੱਜ ਕੱਲ੍ਹ ਜਿੰਨੇ ਲੋਕਾਂ ਦੀ ਥਿੰਕਿੰਗ ਆ ਉਹਨਾਂ ਦੇ ਇਹ ਆ ਵੀ ਸਾਡਾ ਬੱਚਾ ਇੱਥੇ ਰਵੇ ਨਾ ਪੰਜਾਬ 'ਚ, ਵੀ ਉਹ ਬਾਹਰ ਜਾਵੇ। ਆਈਲੈਟਸ ਕੀਤਾ, ਚਲੋ ਜੀ ਬੈਂਡ ਆਏ ਤੇ ਚਲੋ। ਸੋ ਸਾਡੇ ਘਰਦਿਆਂ ਦੀ ਸਪੋਰਟ ਇਸ ਫੀਲਡ ਲਈ ਤਾਂ ਮੈਨੂੰ ਬਿਲਕੁਲ ਵੀ ਨਹੀਂ ਸੀਗੀ। 1% ਜੇ ਆਪਾਂ ਕਹਿ ਦਈਏ ਤਾਂ ਉਹ ਵੀ ਗਲਤ ਹੋਊਗਾ ਜੇ ਮੈਂ ਕਹਿ ਦਵਾਂ। ਬਟ ਹੁਣ ਉਹ ਸਾਰੇ ਖੁਸ਼ ਨੇ। ਪਰ ਮੈਨੂੰ ਹਕੀਕਤ ਇਹ ਆ ਵੀਰੇ ਵੀ ਮੈਨੂੰ ਇਹਦੇ ਤੋਂ ਬਿਨਾਂ ਹੋਰ ਕੋਈ ਕੰਮ ਹੀ ਨਹੀਂ ਆਉਂਦਾ ਸੀ, ਤੇ ਨਾ ਮੈਂ ਕੁਛ ਕਰ ਸਕਦਾ। ਇੰਟਰਸਟ ਨਹੀਂ ਸੀਗਾ। ਹਾਂਜੀ, ਕੁਛ ਵੀ। ਸੋ ਮੈਂ ਕਰਨਾ ਸੀ ਤਾਂ ਕਰਨਾ ਹੀ ਸੀ। ਬਟ ਘਰਦਿਆਂ ਨੇ ਹੁਣ ਜਿਵੇਂ ਚਲੋ ਜਦੋਂ ਮੇਰੀ ਪਹਿਲੀ ਐਲਬਮ ਆਈ ਆ ਤੇ ਉਦੋਂ ਸਾਡੇ ਘਰ ਦੇ ਮੈਨੂੰ
ਵਧੀਆ ਚੱਲ ਗਈ ਮਹਾਰਾਜ ਦੀ ਕਿਰਪਾ ਨਾਲ। ਜੋ ਕਿਉਂਕਿ ਪਹਿਲੀ ਵਾਰੀ ਐਲਬਮ ਲੈ ਕੇ ਕੋਈ ਬੰਦਾ ਆਉਂਦਾ ਤਾਂ ਮੈਂ ਕਹਿੰਦਾ ਵੀ ਅੱਜ ਦੀ ਡੇਟ 'ਚ ਇੰਨਾ ਰਸ਼ ਆ ਸਾਡੀ ਇੰਡਸਟਰੀ 'ਚ ਵੀ ਕਰਮ ਵਾਲਾ ਹੀ ਹੁੰਦਾ ਜਿਹੜਾ ਬੰਦਾ ਚੱਲ ਜਾਵੇ। ਸੋ ਪ੍ਰਵਾਨ ਕੀਤਾ ਸਾਰਿਆਂ ਨੇ। ਪਰ ਉਸ ਤੋਂ ਬਾਅਦ 'ਚ ਵੀ ਜਦੋਂ ਵਧੀਆ ਚੱਲ ਪਿਆ ਤਾਂ ਸਾਡੇ ਘਰ ਦੇ ਕਹਿੰਦੇ ਵੀ ਜੇ ਚੱਲ ਰਿਹਾ ਠੀਕ ਠਾਕ ਤਾਂ ਠੀਕ ਆ, ਨਹੀਂ ਕੋਈ ਹੋਰ ਕੰਮ ਕਰ ਸ਼ੁਰੂ ਕਰ ਲੈ। ਉਹਨਾਂ ਨੂੰ ਸੱਚ ਜਿਹਾ ਨਹੀਂ ਆਉਂਦਾ ਹੈਗਾ ਨਾ। ਪਰ ਹੁਣ ਚਲੋ ਮਹਾਰਾਜ ਦੀ ਕਿਰਪਾ ਨਾਲ ਸਾਰੇ ਖੁਸ਼ ਨੇ ਜੀ। ਹਾਂ ਸਭ ਬਹੁਤ ਦੱਸਦੇ ਹੋਣਗੇ ਬਹੁਤ ਵਧੀਆ। ਜਸ ਬਾਜਵਾ ਹੁਣ ਸਾਡਾ ਟਾਈਮ ਹੀ ਨਹੀਂ ਲੱਗਦਾ ਵੀਰੇ, ਸਾਡਾ ਭਰਾ ਹੈ, ਸਾਡਾ ਬੱਚਾ ਹੈ। ਆਹ ਗੱਲ ਤੁਸੀਂ ਵਿੱਚੋਂ ਆਪਾਂ ਨੂੰ ਯਾਦ ਕਰਾਤੀ। ਸੋ ਸਮਾਂ ਹੀ ਹੁੰਦਾ ਜਦੋਂ ਬੰਦਾ ਨਾ ਕੋਈ ਵੀ ਆਰਟਿਸਟ ਤੁਹਾਡੇ ਫੀਲਡ 'ਚ ਹੋਵੇ ਜਾਂ ਸਾਡੇ ਫੀਲਡ 'ਚ ਕੋਈ ਵੀ ਹੈ, ਜਦੋਂ ਤੱਕ ਉਹ ਸਟਰਗਲ ਕਰਦਾ ਤਾਂ ਉਹਨੂੰ ਉਹਦੇ ਘਰੋਂ ਹੀ ਟਿਚਰਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ। ਸ਼ੁਰੂ ਹੋਈ ਨੇ, ਸਹੀ ਗੱਲ। ਤੁਹਾਡੇ ਚਗਿਰਦੇ ਆਲੇ ਦਾਲੇ ਨਾ ਤੇਰਾ ਆਉਂਦਾ ਨਹੀਂ ਕਹਿ ਦਈਏ, ਹਾਂ ਵੀ ਤੇਰਾ ਆਉਂਦਾ ਨਹੀਂ, ਹਾਂ ਬਸ ਵੀ ਗਾਣਾ ਗੁਣਾ ਕਦ ਆਊਗਾ ਨਾ, ਉਹ ਚੀਜ਼ ਸੀ। ਬਟ ਜਦੋਂ ਇੱਕ ਤੁਸੀਂ ਹਾਈਪ ਤੇ ਹੋ ਜਾਂਦੇ ਹੋ ਫਿਰ ਬੜੇ ਸੱਜਣ ਮਿੱਤਰ ਕਹਿੰਦੇ ਆ ਵੀ ਸਾਡਾ ਭਰਾ ਸੀ, ਸਾਡਾ ਰਿਸ਼ਤੇਦਾਰ ਸੀ। ਚਲੋ ਚੰਗੀ ਗੱਲ ਹੈ। ਖੈਰ ਉਸ ਤੋਂ ਪਹਿਲਾਂ ਵਾਲੀਆਂ ਗੱਲਾਂ ਬੰਦੇ ਨੂੰ ਮੋਟੀਵੇਟ ਕਰਦੀਆਂ ਜੀ ਅੱਗੇ ਵਧਣ ਲਈ। ਮਤਲਬ ਜਿੱਦਾਂ ਮੰਨ ਲਓ ਹੁਣ ਗਾਣਾ ਕੀਤਾ ਹੀ ਹੋਵੇ ਤੇ ਉਹ ਸਾਨੂੰ ਪਤਾ ਹੁੰਦਾ ਕਿ ਅਜੇ ਉਹਦਾ ਸੈਂਸਰ ਕਰਾਉਣਾ ਹੈ ਜਾਂ ਇਹ ਬਹੁਤ ਸਾਰੇ ਕੰਮ ਹੁੰਦੇ, ਐਡਿਟ ਕਰਾਉਣਾ ਗਾਣਾ, ਵੀਡੀਓ ਕਰਨੀ, ਇਹ ਉਹ ਆਮ ਬੰਦੇ ਨੂੰ ਨਹੀਂ ਪਤਾ। ਹਾਂ ਵੀ ਤੇਰਾ ਗਾਣਾ ਨਹੀਂ ਆਉਂਦਾ, ਉਹਨਾਂ ਨੂੰ ਇਹ ਚੀਜ਼ਾਂ ਬਾਰੇ ਨਹੀਂ ਨੌਲੇਜ ਹੁੰਦੀ। ਬਿਲਕੁਲ। ਉਹ ਇੱਕ ਜਿਵੇਂ ਇੱਕ ਸਾਡਾ ਆ ਵੀ ਕਲਚਰ ਹੀ ਲਾ ਲਓ ਵੀ ਪੰਜਾਬ 'ਚ ਨਾ ਵੀ ਟੀਚਰ ਜ਼ਿਆਦਾ ਕਰਦੇ ਲੋਕ ਵੀ। ਹਾਂ ਬਹੁਤ ਵਧੀਆ ਜਵਾਬ ਭਾਈ ਨੇ ਦਿੱਤਾ ਤੇ ਹੁਣ ਤੇ ਪ੍ਰੋਪਰ ਠੀਕ ਹੈ ਕੰਮ ਵੀ। ਹੁਣ ਬਹੁਤ ਵਧੀਆ ਵੀਰੇ, ਜਿੰਨਾ ਹੈ ਉਹਨਾਂ ਬਹੁਤ ਜ਼ਿਆਦਾ ਵਧੀਆ। ਇੰਨਾ ਮੈਂ ਸੋਚਿਆ ਨਹੀਂ ਸੀ ਜਿੰਨਾ ਮੈਨੂੰ ਮਹਾਰਾਜ ਨੇ ਦੇਤਾ ਤੇ ਮੈਂ ਹੁਣ ਦਿਨ ਪਰ ਰਾਤ ਇੱਕ ਕਰਕੇ ਮਿਹਨਤ ਕਰਨ ਲੱਗਿਆ ਹੋਇਆ ਜੀ। ਸੋ ਇਨ ਫਿਊਚਰ ਮੇਰਾ ਇਹ ਪ੍ਰੋਮਿਸ ਆ ਵੀ ਜਦੋਂ ਆਪਾਂ ਅਗਲੀ ਵਾਰੀ ਇੰਟਰਵਿਊ ਕਰਾਂਗੇ ਤਾਂ ਮਹਾਰਾਜ ਦੀ ਕਿਰਪਾ ਨਾਲ ਮਾਹੌਲ ਹੋਰ ਉੱਤੇ ਹੋਊਗਾ। ਹਾਂਜੀ ਪਰਮਾਤਮਾ ਕਰਨ ਲਈ। ਤੁਹਾਡਾ ਕਾਲਜ ਦੇ ਵਿੱਚ ਕਿੱਦਾਂ ਦਾ ਰਿਹਾ ਐਕਸਪੀਰੀਅੰਸ? ਮਤਲਬ ਸਟੇਜਾਂ ਜਾਂ ਮੈਂ ਤੁਹਾਨੂੰ ਦੱਸਦਾ, ਐਕਚੁਅਲ 'ਚ ਮੈਂ ਗਾਉਂਦਾ ਸੀ ਬਟ ਮੈਂ ਕਿਸੇ ਨੂੰ ਦੱਸਦਾ ਨਹੀਂ ਸੀ। ਜਿਹੜੇ ਮੇਰੇ ਫਰੈਂਡ ਨੇ ਨਾ, ਮੈਨੂੰ ਮੇਰਾ ਫਰੈਂਡ ਸਰਕਲ ਅੱਗੇ ਲੈ ਕੇ ਆਇਆ। ਬਟ ਜਿਹੜੇ ਮੇਰੇ ਫਰੈਂਡ ਸੀਗੇ ਉਹ ਇਦਾਂ ਦੇ ਸੀ ਵੀ ਹਾਂ ਤੂੰ ਦੱਸ ਕੀ ਕਰਨਾ ਹੈ, ਆਪਾਂ ਉਹ ਕਰਾਂਗੇ ਤੇਰੇ ਲਈ। ਮੈਂ ਕੁਝ ਵੀ ਕਰਨ ਲਈ ਤਿਆਰ ਸੀ। ਬਟ ਜਦੋਂ ਮੈਂ ਛੋਟਾ ਹੁੰਦਾ ਗਾਉਂਦਾ ਸੀ, ਮੈਂ ਸਕੂਲ 'ਚ ਸਾਡਾ ਇੱਥੇ ਪਿੰਡ ਭੁਆਤ ਜਿਰਕਪੁਰ ਦੇ ਨੇੜੇ ਦੌਲਤ ਸਿੰਘ ਵਾਲਾ ਸਕੂਲ ਸੀਗਾ ਜੀ ਸਰਕਾਰੀ, ਮੈਂ ਉੱਥੇ ਪੜ੍ਹਿਆ ਕਰਦਾ ਸੀ ਤੇ ਉੱਥੇ ਮੈਂ ਗਾਉਂਦਾ ਹੁੰਦਾ ਸੀਗਾ। ਡਿਸਟ੍ਰਿਕਟ ਪਹਿਲਾਂ ਰੋਪੜ 'ਚ ਸੀ, ਹੁਣ ਮੋਹਾਲੀ 'ਚ ਪੈ ਗਿਆ। ਤੇ ਉਦੋਂ ਹਾਊਸ ਲੱਗਦੇ ਹੁੰਦੇ ਸੀਗੇ ਤੇ ਮੈਂ ਗਾਣੇ ਸੁਣਾਉਂਦਾ ਹੁੰਦਾ ਸੀ। ਇੱਕ ਮੇਰਾ ਫਰੈਂਡ ਹੋਰ ਸੀ ਮੇਰੇ ਨਾਲ, ਉਹ ਗਾਉਂਦਾ ਸੀ, ਅਸੀਂ ਦੋ ਹੀ ਜਣੇ ਗਾਉਂਦੇ ਸੀਗੇ। ਸ਼ਾਇਦ ਉਹ ਹੁਣ ਮੈਨੂੰ ਤਾਂ ਭੁੱਲ ਗਿਆ ਹੋਵੇ ਕਿਉਂਕਿ 6ਵੀਂ ਦੀ ਗੱਲ ਹੈ ਨਾ। ਉਹਦਾ ਨਾਮ ਸੀਗਾ ਜੀ ਸੋਢੀ ਤੇ ਅਸੀਂ ਦੋ ਹੀ ਜਣੇ ਗਾਉਂਦੇ ਹੁੰਦੇ ਸੀਗੇ। ਤੇ ਉਦੋਂ ਬਾਅਦ 'ਚ ਅੱਗੇ ਚੱਲਦੇ ਗਏ। ਉਦੋਂ ਬੱਚੇ ਸੀ, ਕਦੇ ਸੰਗ ਨਹੀਂ ਲੱਗਦੀ ਸੀ, ਜਾਂ ਸੰਗ ਲਾ ਲਓ ਜਾਂ ਕਹਿ ਲਓ ਵੀ ਜ਼ਿਆਦਾ ਉਹ ਸੀਗਾ। ਜਦੋਂ ਇੱਕਦਮ ਸਕੂਲ +2 'ਚ ਚਲੇ ਗਏ ਜਾਂ ਕਾਲਜ 'ਚ ਚਲੇ ਗਏ, ਉਦੋਂ ਫਿਰ ਸਿੰਗਰਾਂ ਦਾ ਇੰਨਾ ਜ਼ਿਆਦਾ ਹੜਜਾ ਆ ਗਿਆ ਇੱਕਦਮ ਹੀ। ਜਿਵੇਂ ਡਿਊਟ ਗਾਇਕੀ ਦੌਰ 'ਚ ਸੀ ਤਾਂ ਜੇ ਕਿਸੇ ਨੂੰ ਕਹਿੰਦੇ ਸੀ ਵੀ ਗਾਉਨੇ ਆ ਤਾਂ ਸੰਗ ਜੀ ਲੱਗਦੀ ਸੀ ਆਪਣੇ ਆਪ ਤੋਂ ਨਾ। ਸੋ ਮੈਂ ਉਹ ਚੀਜ਼ਾਂ ਕਿਸੇ ਨੂੰ ਕਾਲਜ 'ਚ ਦੱਸੀਆਂ ਨਹੀਂ। ਇੱਕ ਮੇਰਾ ਫਰੈਂਡ ਹੁੰਦਾ ਸੀਗਾ, ਉਹ ਲਿਖਦਾ ਸੀ ਬਹੁਤ ਵਧੀਆ ਤੇ ਮੈਂ ਉਹਨੂੰ ਦੱਸਿਆ ਕਰਨਾ ਵੀ ਯਾਰ ਮੈਨੂੰ ਹੈਗਾ, ਮੈਂ ਲਿਖਦਾ ਵੀ ਹਾਂ ਤੇ ਮੈਨੂੰ ਗਾਉਣ ਦਾ ਵੀ ਕਾਫੀ ਸ਼ੌਂਕ ਆ। ਉਹ ਅੱਗੇ ਉਹਨੂੰ ਵੀ ਗਾਉਣ ਦਾ ਵਧੀਆ ਸ਼ੌਂਕ ਸੀਗਾ ਤੇ ਉਹ ਫਿਰ ਕਹਿ ਦਿਆ ਕਰੇ ਵੀ ਹਾਂ ਆਪਾਂ ਕੁਛ ਕਰਾਂਗੇ ਨਾਲ ਦੀ ਨਾਲ। ਆਪ ਵੈਸੇ ਉਹ ਸਟੇਜ ਤੇ ਪਰਫਾਰਮ ਕਰਦਾ ਸੀ ਬਟ ਮੈਨੂੰ ਕੋਈ ਉਦੋਂ ਨਾ ਜ਼ਰੀਆ ਨਹੀਂ ਲੱਭਦਾ ਹੁੰਦਾ ਸੀ ਵੀ ਮੈਂ ਕਿਵੇਂ ਕਿਸੇ ਨੂੰ ਕਹਾਂ, ਕਿਉਂਕਿ ਮੈਂ ਡਰ ਜਾਂਦਾ ਸੀਗਾ ਵੀ ਸ਼ਾਇਦ ਮੈਂ ਨਾ ਪਰਫਾਰਮ। ਨਵਾਂ ਹਿਚਕਚਾਹਟ ਹੁੰਦੀ ਹੈ। ਹਾਂਜੀ। ਸੋ ਉਹ ਚੀਜ਼ਾਂ ਕਾਲਜ 'ਚ ਕੋਈ ਇਦਾਂ ਯਾਦਾਂ ਬਣੀਆਂ ਨਹੀਂ ਵੀ ਮੈਂ ਕਾਲਜ ਫੈਸਟੀਵਲ 'ਚ ਗਾਉਂਦਾ ਸੀ ਜਾਂ ਫੰਕਸ਼ਨ 'ਚ ਗਾਉਂਦਾ ਸੀ। ਸਕੂਲ 'ਚ ਮੈਂ ਸਿਰਫ ਗਾਇਆ ਜੀ 8ਵੀਂ ਤੱਕ ਸਕੂਲ 'ਚ। ਉਦੋਂ ਬਾਅਦ 'ਚ ਫਿਰ ਕੁਛ ਥੋੜ੍ਹਾ ਜਿਹਾ ਮੇਰੇ ਨਾ ਆਪਰੇਸ਼ਨ ਹੋ ਗਏ 2, ਉਹਦੇ ਕਰਕੇ ਫਿਰ ਥੋੜ੍ਹਾ ਮੇਰਾ ਗੈਪ ਵੱਧ ਗਿਆ। ਮੇਰੇ ਗਲੇ 'ਚ ਸੀਗੇ ਥੋੜ੍ਹੇ ਟਾਉਂਸਰ ਤੇ ਮੇਰੇ ਨੱਕ ਦਾ ਮਾਸ ਵਧਿਆ ਸੀ। ਡਾਕਟਰਾਂ ਨੇ ਤਾਂ ਮੈਨੂੰ ਇੱਥੇ ਤੱਕ ਕਹਿਤਾ ਸੀ ਵੀ ਗਾਉਣਾ ਤਾਂ ਇੱਕ ਪਾਸੇ ਰਿਹਾ, ਵੀ ਤੁਸੀਂ ਜੇ ਸਿੱਧੇ ਬੋਲ ਲਵੋ ਤਾਂ ਉਹ ਵੀ ਬਹੁਤ ਵੱਡੀ ਗੱਲ ਹੈ। ਜਿਵੇਂ ਕਹਿ ਦਈਏ ਵੀ ਅੰਦਰ ਹੁੰਦਾ ਹੀ ਹੈ ਵੀ ਕਰਨਾ ਹੀ ਕਰਨਾ। ਸੋ ਉਹ ਸਫ਼ਰ ਵੀ ਵਧੀਆ ਸੀ, ਉੱਥੇ ਚੰਗੇ ਦੋਸਤ ਮਿਲੇ ਕਾਲਜ। ਮਤਲਬ ਕਿ ਉਦੋਂ ਐਡਾ ਦੌਰ ਸ਼ੁਰੂ ਨਹੀਂ ਹੋਇਆ ਉਸ ਚੀਜ਼ ਦਾ। ਬਟ ਗਾਇਕੀ ਦਾ ਦੌਰ ਜਿਹੜਾ ਸ਼ੁਰੂ ਹੋਇਆ, ਅਸਲੀ ਸਟਰਗਲ ਮੈਂ ਕਰਨੀ ਸ਼ੁਰੂ ਕੀਤੀ ਉਹ ਕਾਲਜ ਤੋਂ ਬਾਅਦ ਚ ਕੀਤੀ, ਕਿਉਂਕਿ ਫਿਰ ਮੈਨੂੰ ਪਤਾ ਹੀ ਨਹੀਂ ਲੱਗ ਰਿਹਾ ਸੀ ਵੀ ਮੈਂ ਕਰਾਂ ਕੀ। ਘਰ ਦੇ ਪ੍ਰੈਸ਼ਰ ਪਾਉਂਦੇ ਸੀ ਵੀ ਤੁਸੀਂ ਕੁਝ ਕਰੋ, ਬਾਹਰ ਜਾਓ ਜਾਂ ਇਦਾਂ ਜੀ ਕੁਝ ਵੀ। ਤੇ ਮੈਂ ਉਹਨਾਂ ਨੂੰ ਵੀ ਨਹੀਂ ਦੱਸ ਸਕਦਾ ਸੀ ਖੁੱਲ ਕੇ ਵੀ ਮੈਂ ਗਾਉਣਾ ਚਾਹੁੰਦਾ, ਮੈਂ ਇਸ ਫੀਲਡ 'ਚ ਅੱਗੇ ਜਾਣਾ। ਇੱਕ ਦੋ ਵਾਰੀ ਮੈਂ ਗੱਲ ਵੀ ਕੀਤੀ ਤਾਂ ਉਹਨਾਂ ਨੇ ਫਿਰ ਜਿਵੇਂ ਤੁਹਾਨੂੰ ਕਿਹਾ ਟਾਲਤਾ ਵੀ ਕੀ ਮਜ਼ਾਕ ਕਰਦੇ ਨਾ, ਕੋਈ ਕਰਨ ਵਾਲਾ ਕੰਮ ਕਰੋ। ਹਾਂਜੀ। ਤੇ ਫਸਟ ਜਿਹੜਾ ਗਾਣਾ ਜਸ ਭਾਈ ਤੁਹਾਡਾ ਹੋਇਆ ਸੀਗਾ, ਰਿਲੀਜ਼ ਹੋਇਆ, ਜਿਹੜਾ ਹਿੱਟ ਹੋਇਆ, ਜਿਸ ਤੋਂ ਲੋਕਾਂ ਦੇ ਵਿੱਚ ਪਛਾਣ ਬਣੀ? ਵੀਰੇ ਜਿਵੇਂ ਹਰੇਕ ਆਰਟਿਸਟ ਸਟਰਗਲ ਕਰਦਾ ਨਾ ਜੀ, ਤੇ ਉਦਾਂ ਮੈਂ ਵੀ ਬਹੁਤ ਕੀਤੀ ਆ। ਕਿਉਂਕਿ ਇੱਕ ਪਛਾਣ ਤੁਹਾਨੂੰ ਉੱਥੋਂ ਹੀ ਮਿਲਦੀ ਹੈ ਜਦੋਂ ਤੁਹਾਡਾ ਕੋਈ ਗਾਣਾ ਹਿੱਟ ਹੋ ਜਾਵੇ। ਦੁਨੀਆ ਨੂੰ ਇਹ ਲੱਗਦਾ ਵੀ ਇਹ ਤਾਂ ਪਹਿਲਾ ਗਾਣਾ ਸੀ, ਵੀ ਇਹ ਪਹਿਲੇ ਗਾਣੇ ਨਾਲ ਹੀ ਐਡਾ ਹਿੱਟ ਹੋ ਗਿਆ ਜੀ। ਨਹੀਂ, ਪਰ ਉਹਦੇ ਪਿੱਛੇ ਵੀ ਕਾਫੀ ਸਟਰਗਲ ਹੁੰਦਾ। ਮੈਂ 2000 ਤਕਰੀਬਨ 8 ਤੋਂ ਲੱਗਿਆ ਪਿਆ। 2008 'ਚ ਅਸੀਂ ਇੱਕ ਗਾਣਾ
ਉਦੋਂ ਪਤਾ ਹੀ ਨਹੀਂ ਹੁੰਦਾ ਸੀ। ਤੁਸੀਂ ਇਹ ਦੇਖੋ ਵੀ ਸ਼ੌਂਕ ਸੀਗਾ ਇਕੱਲਾ ਗਾਉਣ ਦਾ, ਤੇ ਮੈਂ ਖੁਦ ਵੀ ਲਿਖਦਾ ਸੀ, ਤੇ ਮੈਨੂੰ ਪਤਾ ਨਹੀਂ ਸੀਗਾ ਵੀ ਕੀ ਮੈਟਰ ਸਿਲੈਕਸ਼ਨ ਆ, ਕਿ ਕਿਵੇਂ ਗਾਉਣਾ ਹੈ, ਕਿੱਦਾਂ ਸਟੂਡੀਓ, ਇਹ ਕੌਣ ਹੁੰਦੇ ਨੇ ਲੋਕ, ਨਾ ਮਿਊਜ਼ਿਕ ਡਾਇਰੈਕਟਰ ਕੌਣ ਹੁੰਦਾ, ਨੌਲੇਜ ਬਿਲਕੁਲ ਨਹੀਂ ਸੀਗੀ। ਤੇ ਕੋਈ ਸੱਜਣ ਇੱਥੇ ਸਾਡਾ ਚੰਡੀਗੜ੍ਹ ਸ਼ੂਟ ਕਰੀ ਜਾਂਦਾ ਸੀਗਾ, ਸਵੱਬ ਬਣਿਆ ਸਾਡਾ, ਤੇ 2008 ਦੀ ਗੱਲ ਹੈ ਇਹ, ਤੇ ਉਹ ਅਸੀਂ ਉੱਥੇ ਚਲੇ ਗਏ। ਸਾਨੂੰ ਐ ਹੁੰਦਾ ਸੀ ਵੀ ਸ਼ਾਇਦ ਕੁਝ ਦੇਖੀਏ ਜਾ ਕੇ ਵੀ ਕਿਵੇਂ ਹੁੰਦਾ। ਤਾਂ ਉੱਥੇ ਕੋਈ, ਹੁਣ ਮੈਂ ਨਾਂ ਭੁੱਲ ਗਿਆ, ਕੋਈ ਮੁੰਡਾ ਮਿਊਜ਼ਿਕ ਡਾਇਰੈਕਟਰ ਸੀਗਾ, ਤੇ ਉਹ ਜਿਹੜਾ ਵੀਡੀਓ ਡਾਇਰੈਕਟਰ ਸੀ ਉਹ ਮੇਰਾ ਗੁੱਡ ਫਰੈਂਡ ਸੀਗਾ। ਉਹਨੇ ਕਿਹਾ ਵੀ ਇਦਾਂ ਦਾ ਕਰਕੇ ਵੀ ਇਹ ਸਾਡਾ ਭਰਾ ਵੀ ਇਹ ਵੀ ਗਾ ਲੈਂਦਾ, ਉਹ ਕਹਿੰਦਾ ਤੂੰ ਮੈਨੂੰ ਕੁਛ ਸੁਣਾ। ਤੇ ਮੈਂ ਫਿਰ ਉਹਨੂੰ ਇੱਕ ਗਾਣਾ ਸੁਣਾਇਆ, ਤੇ ਉਹ ਕਹਿੰਦਾ ਵੀ ਠੀਕ ਆ ਆਪਾਂ ਕਰ ਲੈਂਦੇ ਆ ਗਾਣਾ। ਤੇ ਮੈਨੂੰ ਤਾਂ ਨੰਬਰ ਸਾਡੇ ਬਦਲੇ ਗਏ ਨਾ, ਤੇ ਥੋੜੇ ਦਿਨਾਂ ਬਾਅਦ ਉਹਦੀਆਂ ਕਾਲਾਂ ਆਉਣੀਆਂ ਸ਼ੁਰੂ ਹੋ ਗਈਆਂ ਕਿ ਆਪਾਂ ਗਾਣਾ ਕਰਦੇ ਹਾਂ। ਮੈਨੂੰ ਲੱਗੇ ਵੀ ਯਾਰ ਵੀ ਵਾਕਈ ਗੱਲ ਬਣ ਗਈ। ਹਾਂ, ਗੱਲ ਬਣ ਗਈ ਵੀ ਬੰਦਾ ਬੈਕ ਕਾਲ ਕਰ ਰਿਹਾ ਨਾ, ਨਹੀਂ ਐਡੇ ਮਿਊਜ਼ਿਕ ਡਾਇਰੈਕਟਰ ਨਹੀਂ ਕਰਦੇ। ਲਾਭ ਜੰਜੂਆ ਭਾਜੀ ਸੀਗੇ, ਉਹਨਾਂ ਦਾ ਗਾਣਾ ਉੱਥੇ ਸ਼ੂਟ ਚੱਲੀ ਜਾਂਦਾ ਸੀ। ਤੇ ਮੈਂ ਜਦੋਂ ਉਹਦੇ ਨਾਲ ਗੱਲਬਾਤ ਕੀਤੀ, ਕਹਿੰਦਾ ਵੀ ਇੰਨੇ ਪੈਸੇ ਲੱਗਣਗੇ, ਇੰਨਾ ਇੱਦਾਂ ਹੋਊਗਾ। ਚਲੋ ਮੈਂ ਆਪਣੇ ਦੋਸਤਾਂ ਨੂੰ ਦੱਸਿਆ ਵੀ ਇੱਦਾਂ ਦਾ ਕਰਕੇ ਆਪਾਂ ਗਾਣਾ ਕਰਨਾ। ਸੋ ਉਦੋਂ ਉਹਨਾਂ ਨੂੰ ਸਾਰਿਆਂ ਨੂੰ ਚਾਅ ਇੰਨਾ ਹੋ ਗਿਆ, ਸਾਰਿਆਂ ਨੂੰ, ਸਾਨੂੰ ਕੁਝ ਨਹੀਂ ਪਤਾ ਵੀ ਗਾਣਾ ਕੀ ਆ, ਗਾਣਾ ਕਿਵੇਂ ਆ, ਵੀ ਕਿੱਥੋਂ ਗਾਣਾ ਲਵਾਂਗੇ। ਤੇ ਕਰਦੇ ਕਰਾਉਂਦੇ ਨੇ ਅਸੀਂ ਅਰੇਂਜਮੈਂਟ ਕੀਤਾ ਵੀ ਜਿੰਨੇ ਕੁ ਪੈਸੇ ਪੂਸੇ ਇਕੱਠੇ ਲੱਗਣੇ ਆ ਚੱਕ ਕੇ ਆਪਾਂ ਜੀ, ਤੇ ਕਰਤਾ ਜੀ ਗਾਣਾ। ਤੇ ਰਾਈਟਰ ਸੀਗਾ ਉਹ ਗਾਣੇ ਦਾ ਕੋਈ ਉਦੋਂ ਕੁਛ ਜਿੱਦਾਂ ਵੀ ਜੋ ਵੀ ਸੀਗਾ, ਜਿਹੜਾ ਵੀ ਹਾਂਜੀ ਉਸ ਟਾਈਮ ਨਵਾਂ ਤੇ ਕਰਕੇ ਗਾਣਾ ਉਹ ਅਸੀਂ ਵੀਡੀਓ ਵੀ ਉਹਦੀ ਆਪ ਦੇ ਪੱਲਿਓਂ ਹੀ ਕਰਕੇ। ਤੇ ਫਿਰ ਉਹ ਜਿਵੇਂ ਤੁਹਾਨੂੰ ਪਤਾ ਵੀ ਆ ਸਾਡੀ ਲਾਈਨ 'ਚ ਘਪਲੇ ਬੜੇ ਹੁੰਦੇ ਆ ਨਾ, ਤੇ ਕਰਦੇ ਕਰਾਉਂਦੇ ਜੋ ਉਹਨੇ ਪਹਿਲਾਂ ਸਾਡੇ ਨਾਲ ਕਮਿਟ ਕੀਤਾ ਸੀਗਾ, ਤੇ ਫਿਰ ਉਹ ਜਮਾਂ ਹੀ ਝੱਗਾ ਚੱਕ ਗਿਆ। ਫਿਰ ਚੈਨਲ ਤੇ ਵੀ ਸ਼ਾਇਦ ਉਹ PTC ਤੇ ਮੈਨੂੰ ਲੱਗਦਾ 2 ਦਿਨ ਚੱਲਿਆ ਸੀ ਉਦੋਂ। ਬਟ ਉਹ ਗਾਣਾ ਇੱਕ ਮੇਰੇ ਲਈ ਤਾਂ ਉਹ ਬਹੁਤ ਵੱਡੀ ਗੱਲ ਸੀ, ਕਿਉਂਕਿ ਮੈਂ ਪਹਿਲੀ ਵਾਰੀ ਸਟੂਡੀਓ ਮੈਕ ਮੂਹਰੇ ਖੜ ਕੇ ਗਾਇਆ। ਉਹ ਗਾਣਾ ਪਹਿਲਾਂ ਕੀਤਾ ਸੀ ਜਿਹੜਾ ਕਿ ਬਿਲਕੁਲ ਵੀ ਜਿਹਨੂੰ ਆਪਾਂ 1% ਕਹਿ ਦਈਏ ਹਾਈਲਾਈਟ ਨਹੀਂ ਹੋਇਆ ਸੀਗਾ। ਉਦੋਂ ਬਾਅਦ 'ਚ ਫਿਰ 2 ਸਾਲ ਦਾ ਗੈਪ ਪੈ ਗਿਆ। ਫਿਰ ਹੋਰ ਚੱਲਦੇ ਗਏ, ਸਟਰਗਲ ਕਰਦੇ ਗਏ, ਮਿੱਤਰ ਸਾਡੇ ਜੁੜਦੇ ਗਏ, ਫਿਰ ਚੱਲ ਸੋ ਚੱਲ ਇੱਦਾਂ ਹੀ ਰਾਹ ਬਣਦੇ ਗਏ। ਫਿਰ ਮੇਰਾ ਵੱਡਾ ਭਰਾ ਲਾਲੀ ਸ਼ਾਹਪੁਰ ਮੇਰੀ ਐਲਬਮ ਦੇ ਗਾਣੇ ਲਿਖਦਾ ਵੀਰਾ, ਹੋਰ ਵੀ ਬਹੁਤ ਕਾਫੀ ਫੇਮਸ ਗਾਣੇ ਲਿਖੇ ਨੇ। ਸੋ ਉਹ ਕੈਨੇਡਾ ਰਹਿੰਦੇ ਸੀਗੇ, ਉਹਨਾਂ ਨਾਲ ਸਬੱਬ ਬਣਿਆ ਕਿ ਆਪਾਂ ਇਦਾਂ ਦਾ ਕਰਕੇ ਗਾਣਾ ਕਰੀਏ। ਤੇ ਉਹ ਕਹਿੰਦਾ ਜੀ ਹਾਂਜੀ ਆਪਾਂ ਕਰਦੇ ਹਾਂ ਗਾਣਾ। ਫਿਰ ਅਸੀਂ 2 ਗਾਣੇ YouTube ਲਈ ਹੋਰ ਕੀਤੇ, ਉਹਨਾਂ ਚੋਂ YouTube ਲਈ, ਹਾਂਜੀ ਸਪੈਸ਼ਲੀ ਇੱਕ ਉਹਦੀ ਵੀਡੀਓ ਵੀ ਕੀਤੀ ਇੱਕ ਗਾਣੇ ਦੀ, ਤੇ ਉਹ ਪਾਇਆ। ਉਹ ਵੀ ਗਾਣੇ ਠੀਕ ਠਾਕ ਹੀ ਰਹੇ, ਬਟ ਉਹ ਆਡੀਓ ਵਾਈਜ਼ ਜਿਵੇਂ ਕਹਿ ਲਈਏ ਵੀ 5% ਲੋਕਾਂ ਨੂੰ ਚੰਗੇ ਲੱਗੇ। ਤੇ ਫਿਰ ਅਸੀਂ ਇੱਕ ਗਾਣਾ ਕੀਤਾ ਲਾਲੀ ਵੀਰੇ ਦਾ, ਕਹਿੰਦਾ ਵੀ ਸਾਡੇ ਇੱਥੇ ਬਾਹਰ ਟਰੱਕਾਂ ਵਾਲੇ ਮੁੰਡੇ ਬਹੁਤ ਨੇ ਕੈਨੇਡਾ। ਸੋ ਉਹ ਗਾਣਾ ਜੀ ਮੰਨ ਲਓ ਜਦੋਂ ਅਸੀਂ ਕੀਤਾ, ਬਾਈ ਨੇ ਲਿਖ ਕੇ ਭੇਜਿਆ ਮੈਨੂੰ, ਫਿਰ ਉਹ ਟਰੱਕਾਂ ਵਾਲਾ ਗਾਣਾ ਬਣਾਇਆ, ਉਹਦੀ ਬਕਾਇਦਾ ਕੈਨੇਡਾ 'ਚ ਵੀਡੀਓ ਕੀਤੀ ਉਹਨਾਂ ਨੇ, ਤੇ ਇੱਥੋਂ ਮੇਰੇ ਸਿੰਕ ਗਏ। ਤੇ ਉਹ ਗਾਣਾ ਬਹੁਤ ਵਧੀਆ ਉਹ ਸੀਗਾ, ਸ਼ਾਇਦ 2010 'ਚ ਆਇਆ ਉਹ ਗਾਣਾ, 2010-11 ਦੇ ਨੇੜੇ। ਉਹ ਗਾਣੇ ਨੇ ਬਾਹਰ ਬਹੁਤ ਹਾਈਪ ਕੀਤੀ ਮੇਰੀ। ਉਧਰੋਂ ਮੈਨੂੰ ਫੋਨ ਆਇਆ ਕਰਨ ਕੈਨੇਡਾ ਤੋਂ ਵੀ, ਬਾਈ ਤੁਸੀਂ ਕਿਹੜੀ ਸਿਟੀ 'ਚ ਰਹਿੰਦੇ ਹੋ? ਮੈਂ ਕਿਹਾ ਵੀ ਭਰਾ ਮੇਰਾ ਤਾਂ ਇੱਥੇ ਰਹਿਣਾ ਚੰਡੀਗੜ੍ਹ, ਵੀ ਮੈਂ ਕਿੱਥੇ ਕੈਨੇਡਾ। ਤੇ ਉਧਰੋਂ 2-4 ਚੈਨਲਾਂ ਤੇ ਰੇਡੀਓ ਤੇ ਫਿਰ ਇੰਟਰਵਿਊ ਹੋਈ ਸਾਡੀ, ਤੇ ਉਹ ਗਾਣੇ ਨੇ ਉਧਰ ਬਹੁਤ ਵਧੀਆ ਪਛਾਣ ਬਣਾਈ। ਬਟ ਮੇਰੀ ਫੇਸ ਵੈਲਿਊ ਤੇ ਮੇਰਾ ਨਾਂ ਅੱਗੇ ਨਹੀਂ ਆ ਸਕਿਆ, ਕਿਉਂਕਿ ਉਹਦੇ 'ਚ ਨਾਂ ਮੇਰਾ ਸਾਰਿਆਂ 'ਚ ਜੱਸਾ ਕਰਕੇ ਸੀਗਾ। ਹਾਂਜੀ। ਉਹ ਗਾਣਾ ਕਿਹੜਾ ਸੀਗਾ ਜੀ? ਉਹ ਗਾਣਾ ਸੀਗਾ ਜੀ, ਹਾਂ ਮੈਂ ਸੁਣਾ ਦਿੰਦਾ, ਬਹੁਤ ਵਧੀਆ। ਹੁਣ ਮੈਂ ਜਾਣਾ ਅੱਗੇ ਬਾਹਰ, ਸ਼ੋਅ ਨੇ ਸੁਣਾ ਕੇ ਯਾਦ ਕਰਵਾ ਕੇ ਆਇਆ ਵੀ ਜੱਸੇ ਦੇ ਨਾਂ ਤੋਂ ਗਾਣਾ। ਨਹੀਂ ਵੀਰੇ, ਉਹ ਐਕਚੁਅਲੀ ਉਹ ਗਾਣਾ ਕੈਨੇਡਾ ਇੰਨਾ ਫੇਮਸ ਹੋਇਆ ਕਿ ਉਹਦੇ ਬਕਾਇਦਾ ਮੈਨੂੰ ਮੈਸੇਜ ਆਉਂਦੇ ਆ ਫੇਸਬੁੱਕ ਤੇ ਵੀ ਬਾਈ ਤੁਸੀਂ ਜਦੋਂ ਇੱਥੇ ਸ਼ੋਅ ਕਰਨ ਲਈ ਆਏ ਤਾਂ ਉਹ ਗਾਣਾ ਤੁਸੀਂ ਗਾਉਣਾ ਹੀ ਗਾਉਣਾ। ਹਾਂਜੀ, ਉਹਦੀਆਂ ਮੈਂ ਤੁਹਾਨੂੰ 2 ਲਾਈਨਾਂ ਸੁਣਾ ਦਿੰਦਾ। ਹੋ ਪੇਟ ਨੂੰ ਸੰਭਾਲੀਏ ਜਾਂ ਪਾਪੀ ਪੇਟ ਪਾਲੀਏ, ਗੱਲਾਂ ਆਉਣ ਤੈਨੂੰ ਤਾਂ ਹੈ ਜਿਮ ਲਾਉਣ ਵਾਲੀਏ। 8 ਘੰਟੇ ਲਾ ਕੇ ਤੂੰ ਤਾਂ ਘਰੇ ਜਾਵੇਂ ਨੱਠਨੀ, ਹੋ ਯਾਰਾਂ ਦਾ ਤਾਂ 16 ਘੰਟੇ, ਯਾਰਾਂ ਦਾ ਤਾਂ 16 ਘੰਟੇ ਚੱਲਦਾ ਟਰੱਕ ਨੀ, ਯਾਰਾਂ ਦਾ ਤਾਂ 16 ਘੰਟੇ ਚੱਲਦਾ ਟਰੱਕ ਨੀ। ਸੋ ਆ ਗਾਣਾ ਸੀ ਜੀ ਉਹ, ਜਿਹਨੇ ਕੈਨੇਡਾ 'ਚ ਕਾਫੀ ਮਕਬੂਲੀਅਤ ਦਵਾਈ ਮੈਨੂੰ। ਗੱਲਾਂ ਅਸੀਂ ਹੋਰ ਵੀ ਕਰਨੀਆਂ ਨੇ ਜਸ ਬਾਜਵਾ ਜੀ ਨਾਲ, ਪਰ ਉਸ ਤੋਂ ਪਹਿਲਾਂ ਇੱਕ ਛੋਟਾ ਜਿਹਾ ਨਿੱਕਾ ਜਿਹਾ ਬ੍ਰੇਕ ਬਣਦਾ ਹੈ, ਤੇ ਅਸੀਂ ਲੈਨੇ ਆ ਬ੍ਰੇਕ। ਇੱਕ ਨਜ਼ਰ, ਇੱਕ ਨਜ਼ਰ, ਇੱਕ ਨਜ਼ਰ, ਇੱਕ ਨਜ਼ਰ, ਇੱਕ ਨਜ਼ਰ, ਇੱਕ ਨਜ਼ਰ,
ਬ੍ਰੇਕ ਤੋਂ ਬਾਅਦ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਹੁਣ ਅਸੀਂ ਪੁੱਛਦੇ ਹਾਂ ਉਹਨਾਂ ਦੀ ਆਉਣ ਵਾਲੇ ਕਿਸੇ ਨਵੇਂ ਟਰੈਕ ਬਾਰੇ, ਕਿਉਂਕਿ ਉਧਰ ਜਿਹੜੇ ਲੋਕ ਰਹਿੰਦੇ ਨੇ ਜਿਹੜੇ ਤੁਹਾਨੂੰ ਪਿਆਰ ਕਰਦੇ ਨੇ, ਪੰਜਾਬੀ ਮਾਂ ਬੋਲੀ ਨੂੰ ਜਾਂ ਗਾਉਣਾ ਸੁਣਦੇ ਨੇ ਜਿਹੜੇ ਲੋਕ, ਤੇ ਬਹੁਤ ਵਧੀਆ ਗੱਲ ਉਹਨਾਂ ਦੀ ਗੱਲ ਕੀਤੀ ਜਾਵੇ, ਉਹ ਹੋਰ ਚਾਅ ਨਾਲ ਸੁਣਦੇ ਨੇ। ਬਿਲਕੁਲ ਬਿਲਕੁਲ ਵੀਰੇ, ਉਹ ਗਾਣਾ ਜਿਵੇਂ ਟਰੱਕਾਂ ਵਾਲੇ ਵੀਰ ਨੇ ਜਿਹੜੇ ਸਾਡੇ ਬਾਹਰ, ਉਹਨਾਂ ਦੀ ਲਾਈਫ ਨਾਲ ਰਿਲੇਟਡ ਸੀਗਾ ਕਾਫੀ ਜ਼ਿਆਦਾ, ਤਾਂ ਕਰਕੇ ਉਹ ਗਾਣਾ ਡਾਊਨਲੋਡ ਤੋਂ ਲਾ ਕੇ ਜਾਂ ਲਾ ਲਓ ਉਹਦਾ ਗੁੱਡ ਰਿਸਪੌਂਸ ਆਇਆ। ਫਿਰ ਬਟ ਰਿਸਪੌਂਸ ਗੁੱਡ ਆਇਆ, ਬਟ ਕਿਸੇ ਨੂੰ ਨਹੀਂ ਪਤਾ ਸੀ ਵੀ ਇਹ ਕਿਹਦਾ ਗਾਣਾ। ਇੱਕ ਗਾਣਾ ਹਿੱਟ ਹੋ ਗਿਆ ਪਾਸੇ, ਫਿਰ ਉਦੋਂ ਬਾਅਦ ਚ ਜਿਹੜੀ ਅੱਗ ਸੀ ਉਹ ਹੋਰ ਵੱਧ ਗਈ ਅੰਦਰ, ਵੀ ਹੁਣ ਯਾਰ ਸਮਾਂ ਵੀ ਨਿਕਲਦਾ ਜਾਂਦਾ ਹੈ, ਵੀ ਕਰਨਾ ਆਪਾਂ ਜੋ ਕੁਛ ਚਾਹੁੰਦੇ ਆ ਉਹ ਹੋ ਨਹੀਂ ਰਿਹਾ। ਬਟ ਚਲੋ ਫਿਰ ਕਿਤੇ ਨਾ ਕਿਤੇ ਕਰਦੇ ਕਰਾਉਂਦੇ ਸਾਡੀ ਇੱਕ ਟੀਮ ਬਣ ਗਈ ਵੀ ਸਾਡੇ 4 ਭਰਾ ਸਾਡੇ ਨਾਲ ਨੇ। ਤਾਂ ਅਸੀਂ ਉਦੋਂ ਇੱਕ ਦੌਰ ਬੜਾ ਚੱਲਦਾ ਸੀ, ਹੁਣ ਤੱਕ ਚੱਲੀ ਜਾਂਦਾ ਵੀ ਸਿੰਗਲ ਟਰੈਕ ਕਰਾਂਗੇ। ਸੋ ਮੈਂ ਆਪਣੀ ਜਿੱਦ ਤੇ ਅੜ ਗਿਆ, ਮੈਂ ਕਿਹਾ ਵੀ ਬਾਈ ਸਿੰਗਲ ਟਰੈਕ ਨਹੀਂ ਕਰਨਾ, ਆਪਾਂ ਤਾਂ ਐਲਬਮ ਹੀ ਕਰਾਂਗੇ, ਐਲਬਮ ਕਰਾਂਗੇ। ਮੇਰੇ ਦੋਸਤ ਮੈਨੂੰ ਕਹਿਣ ਲੱਗੇ ਵੀ ਯਾਰ ਕਾਹਨੂੰ ਰਿਸਕ ਲੈਣਾ ਆਪਾਂ ਨੇ, ਵੀ ਤੁਸੀਂ ਇੱਕ ਗਾਣਾ ਕਰਕੇ ਦੇਖੋ। ਮੈਂ ਕਿਹਾ ਵੀ ਨਹੀਂ, ਮੈਨੂੰ ਯਕੀਨ ਆ ਆਪਣੇ ਆਪ ਤੇ ਵੀ ਤੁਸੀਂ ਸਾਥ ਦਿਓ, ਮੇਰਾ ਲਾਸਟ ਵਾਰੀ ਦਿਓ ਚਾਹੇ। ਸੋ ਕਰਦੇ ਕਰਾਉਂਦੇ ਨੇ ਜਿੰਨਾ, ਕਿਉਂਕਿ ਜਿੰਨਾ ਉਹ ਪ੍ਰੋਡਿਊਸ ਕਰਦੇ ਸੀ ਸਾਰਾ ਮੇਰੇ ਦੋਸਤ ਹੀ ਕਰਦੇ ਸੀ। ਸਾਡੇ ਕੋਲ ਤੁਹਾਨੂੰ ਪਤਾ ਜਦੋਂ ਐਡੇ ਪੈਸੇ ਪੂਸੇ ਨਹੀਂ ਹੁੰਦੇ ਨਾ, ਮੇਰੇ ਦੋਸਤ ਬਾਹਰ ਰਹਿੰਦੇ ਆ, ਸੁਖਵੰਤ ਕੈਨੇਡਾ ਤੋਂ, ਲਾਲੀ ਵੀਰਾ ਲਿਖਦਾ ਜਿਹੜਾ ਲਾਲੀ ਮੁੰਡੀ ਸਾਹਿਬ, ਉਹਦਾ ਆਪਦਾ ਬਹੁਤ ਵੱਡਾ ਨਾਂ ਆ, ਦੱਸਣ ਦੀ ਲੋੜ ਨਹੀਂ। ਸੋ ਹੋਰ ਭਰਾ ਆਪਣੇ ਆਸਟ੍ਰੇਲੀਆ ਤੋਂ, ਸਾਰਿਆਂ ਨੇ ਰਲ ਮਿਲ ਕੇ, ਦੀਪ ਲਾ ਲਓ ਜਾਂ ਲਾਡੀ ਵੀਰਾ, ਅਸੀਂ ਸਾਰਿਆਂ ਨੇ ਰਲ ਕੇ ਫਿਰ ਪਲਾਨ ਕੀਤਾ ਵੀ ਆਪਾਂ ਇਦਾਂ ਦਾ ਕਰਕੇ ਐਲਬਮ ਕਰਦੇ ਹਾਂ। ਸੋ ਉਦੋਂ ਅਸੀਂ ਉਹ ਆਪਣੀ ਐਲਬਮ ਦੀ ਸ਼ੁਰੂਆਤ ਕਰਤੀ, ਮੈਟਰ ਕੀਤਾ ਜੀ, ਸਾਰਾ ਕੁਝ ਕੀਤਾ। ਜਦੋਂ ਫਿਰ ਗਏ ਕਿਸੇ ਮਿਊਜ਼ਿਕ ਡਾਇਰੈਕਟਰ ਬਹੁਤ ਫੇਮਸ ਸੀਗਾ ਉਦੋਂ, ਉਹਦਾ ਬਹੁਤ ਵੱਡਾ ਨਾਂ ਸੀਗਾ ਪੰਜਾਬ 'ਚ, ਤੇ ਉਹਨੂੰ ਐਦਾਂ ਸੀ ਵੀ ਇਹ ਨਵਾਂ ਆਰਟਿਸਟ ਆ, ਵੀ ਐਲਬਮ ਤੁਹਾਨੂੰ ਪਤਾ ਸਾਡੀ ਲਾਈਨ 'ਚ ਨਾ ਗੰਦਲਬਾਜੀ ਬਹੁਤ ਜ਼ਿਆਦਾ ਆ, ਓਨੈਸਟ ਬੰਦੇ ਬਹੁਤ ਘੱਟ ਨੇ, ਚੇਪਣ ਤੇ ਤੁਰੇ ਹੋਏ ਨੇ ਵੀ ਜੇ ਕੋਈ ਆ ਗਿਆ ਨਵਾਂ ਤਾਂ ਬਸ ਚੇਪ ਦਿਓ। ਹਾਂ ਬਸ ਜਿਹੜਾ ਕੋਈ ਐਸਟੈਬਲਿਸ਼ ਉੱਤੇ ਹੀ ਹੋਰ ਲਾਉਣਾ ਨਵੇਂ ਤੇ। ਜਿਹੜੀ ਸਾਫ਼ ਗੱਲ ਹੈ ਵੀ ਜਿਹੜੇ ਨਵੇਂ ਨੇ ਨਾ ਮੁੰਡੇ, ਉਹਨਾਂ ਦਾ ਕੰਮ ਉਹ ਤਕਰੀਬਨ ਆਪ ਨਹੀਂ ਕਰਦੇ, ਕਿਸੇ ਨੂੰ ਨਾ ਉਹ ਕੋਈ ਇੰਟਰਫੇਅਰ ਕਰ ਸਕਦੇ। ਜੇ ਕੋਈ ਗਾਣਾ ਵਧੀਆ ਨਹੀਂ ਬਣਿਆ ਤਾਂ ਤੁਸੀਂ ਉਹਨਾਂ ਨੂੰ ਕਹਿ ਨਹੀਂ ਸਕਦੇ ਵੀ ਇਹ ਗਾਣਾ ਵਧੀਆ ਨਹੀਂ। ਚਲੋ ਆਪਾਂ ਖੈਰ ਨਾਂ ਨਹੀਂ ਲੈਂਦੇ, ਬਹੁਤ ਵੱਡਾ ਨਾਂ ਬਾਈ ਦਾ ਹੁਣ ਵੀ। ਸੋ ਪੂਰੀ ਐਲਬਮ ਵੀ ਅਸੀਂ ਕਹਿਤਾ, ਕਹਿੰਦਾ ਜੀ ਮੈਟਰ ਮੋਟਰ ਸੁਣਨ ਤੋਂ ਪਹਿਲਾਂ ਕਹਿੰਦਾ ਵੀ ਇੰਨੇ ਪੈਸੇ ਲੱਗਣਗੇ। ਕਿਹਾ ਵੀ ਕੋਈ ਚੱਕਰ ਵਾਲੀ ਗੱਲ ਨਹੀਂ, ਵੀ ਤੂੰ ਕੰਮ ਵਧੀਆ ਕਰ, ਵੀ ਆਪਾਂ ਦੇ ਦਿਆਂਗੇ। ਜਦੋਂ ਉਹਨੇ ਐਲਬਮ ਰੈਡੀ ਕੀਤੀ, ਪਹਿਲਾਂ ਤਾਂ ਡਿਲੇ ਬਹੁਤ ਕਰਦਾ ਗਿਆ ਵੀ ਅੱਜ ਕੱਲ੍ਹ 6 ਮਹੀਨੇ ਲੰਘਾਤੇ। ਜਦੋਂ ਐਲਬਮ ਰੈਡੀ ਕੀਤੀ ਤਾਂ ਅਸੀਂ ਕਿਹਾ ਵੀ ਬਾਈ ਆਹ ਤਾਂ ਚੱਲਣੀ ਨਹੀਂ ਹੈਗੀ, ਵੀ ਆਹ ਤਾਂ ਸਾਡੇ ਪੈਸੇ ਵੀ ਬਰਬਾਦ ਨੇ ਤੇ ਨਾ ਇਹ ਐਲਬਮ ਚੱਲਣੀ ਆ। ਉੱਥੋਂ ਛੱਡ ਕੇ ਸਾਰਾ ਕੁਛ ਫਿਰ ਥੋੜ੍ਹੇ ਕਨਫਿਊਜ਼ ਹੋ ਗਏ ਵੀ ਕੀ ਕਰੀਏ ਹੁਣ ਨਾ, ਵੀ ਜਦੋਂ ਐਡਾ ਵੱਡਾ ਨਾਂ ਹੈ ਮਿਊਜ਼ਿਕ ਇੰਡਸਟਰੀ ਦਾ, ਵੀ ਇਹ ਬੰਦਾ ਸਾਡੇ ਨਾਲ ਇੱਦਾਂ ਕਰ ਰਿਹਾ, ਵੀ ਹੁਣ ਕਿਵੇਂ ਕਰੀਏ। ਫਿਰ ਉਹਨਾਂ ਦਿਨਾਂ 'ਚ ਸਾਡਾ ਭਰਾ ਇੱਕ, ਹੁਣ ਤਾਂ ਚਲੋ ਉਦੋਂ ਅਸੀਂ ਬਾਈ ਦੇ ਫੈਨ ਹੁੰਦੇ ਸੀ, ਹੁਣ ਸਾਡਾ ਵਧੀਆ ਰਿਲੇਸ਼ਨ, ਭਰਾ ਮੇਰਾ ਗੁਪਸ ਸ਼ਹਿਰਾ ਮਿਊਜ਼ਿਕ ਡਾਇਰੈਕਟਰ, ਹਾਂਜੀ ਤੇ ਸਿੰਗਰ ਵੀ ਆ, ਹਾਂਜੀ ਗਾਣੇ ਬੜੇ ਆਈ ਜਾਂਦੇ ਉਹਦੇ। ਹੁਣ ਤਾਂ ਉਹ ਆਪਣੇ ਗਾਣੇ ਬਣਾਉਂਦਾ, ਸਾਡੇ ਘੱਟ ਬਣਾਉਂਦਾ। ਤੇ ਉਹਦੇ ਨਾਲ ਸਾਡੀ ਮੀਟਿੰਗ ਹੋਈ, ਅਸੀਂ ਉਹਦੇ ਨਾਲ ਪਲਾਨ ਕੀਤਾ ਵੀ ਆਪਾਂ ਇਦਾਂ ਦਾ ਕਰਕੇ ਬਾਈ ਐਲਬਮ ਕਰਨੀ ਹੈ, ਤੇ ਤੇਰਾ ਮਿਊਜ਼ਿਕ ਬਹੁਤ ਗੁੱਡ ਆ ਨਾ। ਉਦੋਂ ਬਾਈ ਦਾ ਵਧੀਆ 2-4 ਐਲਬਮਾਂ ਚੱਲੀਆਂ ਹੋਈਆਂ ਸੀ। ਉਹਦੇ ਨਾਲ ਪਲਾਨ ਕਰਕੇ ਵੀ ਆਪਾਂ ਟੇਪ ਕਰਦੇ ਹਾਂ, ਉਹਨੂੰ ਮੈਟਰ ਸੁਣਾਇਆ ਸਾਰਾ ਕੁਛ। ਗਾਣੇ ਉਹਨੇ ਕਢਵਾਤੇ ਵਿੱਚੋਂ ਵੀ ਆਪਾਂ ਆ ਨਹੀਂ ਰੱਖਾਂਗੇ, ਤੇ ਕੁਛ ਗਾਣੇ ਫਿਰ ਟੇਪ ਦੇ ਦਰਮਿਆਨ ਨਵੇਂ ਲਿਖੇ। ਫਿਰ ਅਸੀਂ ਉਦੋਂ ਤੋਂ ਟਾਈਮ ਲੈ ਕੇ ਦਿੱਲੀ ਚਲੇ ਗਏ, ਤੇ ਗਾਣੇ ਜਿਹੜੇ ਕਿਉਂਕਿ ਨਵੇਂ ਸ਼ੁਰੂ ਕੀਤੇ ਹੋਏ ਸੀਗੇ ਉਹ ਇਦਾਂ ਹੀ ਸੀ ਵੀ 27 ਲਿਖੀ ਆ ਇਕੱਲੀ। ਤੇ ਇੱਕ ਹਫ਼ਤਾ ਫਿਰ ਅਸੀਂ ਉਹਦੇ ਕੋਲ ਦਿੱਲੀ ਰਹੇ, ਤੇ ਇੱਕ ਹਫ਼ਤੇ 'ਚ ਉਹ ਐਲਬਮ ਅਸੀਂ ਡੱਬ ਕਰਕੇ ਨਾਲ ਹੀ ਗਾਣੇ ਕੰਪਲੀਟ ਕੀਤੇ। ਉਹ ਬਹੁਤ ਵਧੀਆ ਸਫ਼ਰ ਸੀਗਾ ਮੇਰੀ ਲਾਈਫ ਦਾ। ਮੈਨੂੰ ਆਪ ਨੂੰ ਇਹ ਫੀਲ ਹੁੰਦਾ ਸੀ ਜਦੋਂ ਮੇਰੇ ਗਾਣੇ ਬਣਦੇ ਸੀ ਵੀ ਇਹ ਕੁਛ ਚੰਗਾ ਹੋ ਰਿਹਾ, ਵੀ ਇਹਨਾਂ ਨੇ ਚੱਲਣਾ ਹੀ ਚੱਲਣਾ। ਹਾਂਜੀ ਤੜਕੇ 4-4 ਵਜੇ ਤੱਕ ਅਸੀਂ ਰਿਕਾਰਡਿੰਗਾਂ ਕਰੀ ਜਾਣੀਆਂ। ਤੇ ਸਪੈਸ਼ਲੀ ਮੈਂ ਥੈਂਕਸ ਕਰਦਾ ਵੀ ਉਹ ਬੰਦੇ ਨੇ ਮੇਰਾ ਬਹੁਤ ਜ਼ਿਆਦਾ ਸਾਥ ਦਿੱਤਾ। ਉਹਨੇ 1% ਮੈਨੂੰ ਇਹ ਫੀਲ ਨਹੀਂ ਹੋਣ ਦਿੱਤਾ ਵੀ ਤੂੰ ਨਵਾਂ ਆਰਟਿਸਟ ਹੈ ਜਾਂ ਤੂੰ ਇਦਾਂ, ਜਾਂ ਮੈਂ ਇੱਕ ਵੱਡਾ ਨਾਂ ਹੈ ਮੇਰਾ। ਇਹ ਏਜ ਦਾ ਵੀ ਫਾਇਦਾ ਨਾ, ਕਿ ਬਿਲਕੁਲ ਹਾਂਜੀ ਅਸੀਂ ਸੇਮ ਬਿਲਕੁਲ ਵੀਰੇ। ਫਿਰ ਉਹਨੇ ਉਹ ਪੂਰਾ ਪ੍ਰੋਪਰ ਮੇਰੀ ਐਲਬਮ ਬਣਾਈ ਤੇ ਮਾਸਟਰ ਬਣ ਕੇ ਫਿਰ ਕੰਪਨੀ ਸੀ ਉਹਨਾਂ ਨੇ ਰਿਲੀਜ਼ ਕੀਤੀ। ਚਲੋ ਐਡ ਊਡ ਪੱਖੋਂ ਤਾਂ ਤੁਹਾਨੂੰ ਪਤਾ ਕੰਪਨੀਆਂ ਫਿਰ ਵੀ ਇਨਸਾਫ ਨਹੀਂ ਕਰਦੀਆਂ, ਕਮਿਟਮੈਂਟ ਕੁਛ ਹੋਰ ਹੁੰਦੀ ਹੈ ਤੇ ਕਰਦੀਆਂ ਕੁਛ ਹੋਰ ਨੇ। ਪਰ ਜਿਹੜੀ ਚੀਜ਼ ਚੰਗੀ ਹੋਵੇ ਉਦੋਂ ਬਾਅਦ 'ਚ ਫਿਰ ਬਕਾਇਦਾ ਜਦੋਂ ਉਹ ਗਾਣਾ ਪਹਿਲਾਂ ਛੱਡਿਆ ਸੀ ਤਾਂ ਫਿਰ ਇਹ ਲਾ ਲਓ ਵੀ ਅੱਜ ਤੱਕ ਪਿੱਛੇ ਮੁੜ ਕੇ ਨਹੀਂ ਦੇਖਿਆ ਕਦੇ। ਐਡ ਲੱਗੇ ਨਾ ਲੱਗੇ ਉਹ ਚੀਜ਼ ਸਾਡੇ ਲਈ ਫਿਰ ਮੈਟਰ ਹੀ ਨਹੀਂ ਕੀਤੀ। ਗਾਣੇ ਆਡੀਓ ਵਾਈਜ਼ ਵੀਰੇ ਇੱਕ ਜਿਵੇਂ ਸੁਪਨਾ ਸੱਚ ਹੁੰਦਾ ਨਾ ਤੁਹਾਡੀਆਂ ਅੱਖਾਂ ਮੂਹਰੇ, ਸਾਰੇ ਗਾਣੇ ਹਿੱਟ ਸੀਗੇ ਟੋਟਲੀ ਹੈ ਨਾ। ਤੇ ਸਾਰਾ ਕੁਝ ਵਧੀਆ, ਕੰਮਕਾਰ ਵਧੀਆ, ਸ਼ੋਜ਼ ਆਉਣ ਲੱਗ ਗਏ, ਸਾਰਾ ਕੁਝ ਫਿਰ ਉਦੋਂ ਬਾਅਦ 'ਚ ਪ੍ਰੋਪਰ ਚੱਲ ਪਿਆ। ਤੇ ਫਿਰ ਹੁਣ ਤੱਕ ਆਪਾਂ ਮਿਹਨਤ ਕਰਨ ਲੱਗੇ ਹੋਏ ਆ ਵੀ ਹੋਰ ਵੀ ਅੱਗੇ ਮਹਾਰਾਜ ਇਦਾਂ ਹੀ।
ਉਹਦੇ ਵਿੱਚੋਂ ਭਾਜੀ ਗਾਣਾ ਇੱਕ ਜ਼ਰੂਰ ਸੁਣਾਓ ਤੁਸੀਂ ਆਪਣੀ ਟੇਪ ਦੇ ਵਿੱਚੋਂ। ਉਹਦੇ ਚ ਗਾਣੇ ਸਾਰੇ ਹੀ ਪਸੰਦੀਦਾ ਸੀ, ਸਾਰੇ ਲੋਕਾਂ ਨੇ ਪਸੰਦ ਕੀਤੇ। ਹਾਂਜੀ ਹਾਂਜੀ ਹਾਂਜੀ। ਜਿਹੜਾ ਗਾਣਾ ਸਭ ਤੋਂ ਪਹਿਲਾਂ ਜਿਹੜਾ ਫੇਮਸ ਹੋਇਆ ਮੈਂ ਤੁਹਾਨੂੰ ਉਹੀ ਸੁਣਾ ਦੇਣਾ, ਜਿਹਦੇ ਨਾਲ ਜਸ ਬਾਜਵਾ ਹੋਂਦ ਚ ਆਇਆ। ਉਹ ਗਾਣਾ ਜੀ, ਅੱਖ ਨਾਲੇ ਅੱਖ ਤੋਂ ਮਿਲਾਉਣੋਂ ਹਟ ਜਾ, ਯੈਂਕਣ ਜੀ ਬਣ ਮੂਰੇ ਆਉਣੋਂ ਹਟ ਜਾ, ਫੇਰ ਨਾ ਕਹੀਂ ਕੋਈ ਐਵੇਂ ਸੈੱਟ ਕਰ ਲਊ, ਤੱਕਿਆ ਨਾ ਕਰ ਟੇਡੀ ਟੇਡੀ ਤੱਕਣੀ, ਬਚ ਕੇ ਪਤੰਦਰਾਂ ਤੋਂ ਰਹਿ ਕੁੜੀਏ, ਨੀ ਪਿੰਡਾਂ ਵਾਲੀ ਹੁੰਦੀ ਐ ਮੰਡੀਰ ਚੱਕਵੀਂ, ਬਚ ਕੇ ਪਤੰਦਰਾਂ ਤੋਂ ਰਹਿ ਕੁੜੀਏ, ਨੀ ਪਿੰਡਾਂ ਵਾਲੀ ਹੁੰਦੀ ਐ ਮੰਡੀਰ ਚੱਕਵੀਂ। ਆਹ ਗਾਣਾ ਜਿਹਨੇ ਮੈਨੂੰ ਰਾਤੋਂ ਰਾਤ ਕਹਿ ਸਕਦੇ ਹੋ ਵੀ ਮਕਬੂਲ ਕੀਤਾ। 8 ਸਾਲ ਦੀ 7 ਸਾਲ ਦੀ ਜਿਹੜੀ ਮਿਹਨਤ ਸੀ ਇਹ ਗਾਣੇ ਤੇ ਆ ਕੇ ਫਿਰ ਮੁੱਕ ਗਈ। ਬਹੁਤ ਵਧੀਆ। ਤੇ ਉਹਦੇ ਵਿੱਚ ਇੱਕ ਗਾਣਾ ਹੋਰ ਸੀਗਾ, ਇੱਕ ਜੱਟ ਵਾਲਾ ਗਾਣਾ ਸੀਗਾ, ਉਹ ਬੜਾ ਪਸੰਦ ਕੀਤਾ ਸੀਗਾ। ਪਿਛਲੀ ਐਲਬਮ ਚੋਂ? ਪਿਛਲੀ ਐਲਬਮ ਸੀਗਾ ਜਾਂ ਲੇਟੈਸਟ ਚ? ਪਿਛਲੀ ਚ ਤਾਂ 2 ਵੀਡੀਓ ਆਏ ਸੀ, ਇੱਕ ਤੇਰਾ ਟਾਈਮ ਸੀਗਾ ਗਾਣਾ ਵੀਰੇ, ਉਹ ਬਹੁਤ ਮਕਬੂਲ ਹੋਇਆ। ਉਹ ਇੱਕ ਲਾ ਲਓ ਵੀ ਯੂਥ, ਜਿੱਥੇ ਅਸੀਂ ਜਦੋਂ ਐਲਬਮ ਬਣਾਈ ਆ ਸਾਰੀ ਯੂਥ ਨੂੰ ਟਾਰਗੇਟ ਚ ਰੱਖ ਕੇ ਬਣਾਈ, ਬਟ ਜਿਹੜਾ ਤੇਰੇ ਟਾਈਮ ਵਾਲਾ ਗਾਣਾ ਸੀਗਾ ਉਹ ਯੂਥ ਤੋਂ ਹਟ ਕੇ ਜਿਹੜੇ ਬੰਦੇ, ਹਾਂਜੀ ਜਿਹੜੇ ਮੇਰੇ ਤੋਂ ਥੋੜੀ ਜਿਹੀ ਵੱਡੀ ਉਮਰ ਦੇ ਬੰਦੇ ਵੀ ਸੀ, ਉਹਨਾਂ ਨੇ ਵੀ ਉਹ ਬਹੁਤ ਜ਼ਿਆਦਾ ਗਾਣਾ ਐਪਰੀਸ਼ੀਏਟ ਕੀਤਾ। ਉਹ ਤਕਰੀਬਨ ਐਲਬਮ ਦੇ ਸਾਰੇ ਹੀ ਗਾਣੇ ਮਕਬੂਲ ਹੋਏ ਐਜ਼ ਐਨ ਆਡੀਓ। ਉਹਦੀ ਡਾਊਨਲੋਡਿੰਗ ਲਾ ਲਓ, ਜਾਂ ਇੱਕ ਆਰਟਿਸਟ ਨੂੰ ਜਦੋਂ ਉਹ ਹਿੱਟ ਹੋ ਜਾਂਦਾ ਉਹਨੂੰ ਇਹ ਪਤਾ ਲੱਗ ਜਾਂਦਾ, ਇੱਥੋਂ ਨਹੀਂ ਪਤਾ ਲੱਗਦਾ ਕਿ ਉਹਦੇ ਗਾਣੇ ਟੀਵੀ ਤੇ ਆ ਰਹੇ ਨੇ ਜਾਂ ਨਹੀਂ ਆ ਰਹੇ। ਤਾਂ ਅਸੀਂ ਉਹ ਐਲਬਮ ਤੋਂ ਬਾਅਦ ਇੱਕ 20 ਦਿਨ ਫ੍ਰੀ ਨਹੀਂ ਸੀ, ਸਾਡੇ ਕੋਲ ਇੰਨੇ ਸ਼ੋਅ ਸੀਗੇ ਲਗਾਤਾਰ। ਤਾਂ ਪਹਿਲਾਂ ਤਾਂ ਚਲੋ ਸ਼ੋਆਂ ਦਾ ਐਕਸਪੀਰੀਅੰਸ ਮੇਰਾ ਇਦਾਂ ਸੀਗਾ ਵੀ ਜਦੋਂ ਮੈਂ ਸਟਰਗਲ ਕਰਦਾ ਹੁੰਦਾ ਸੀ, ਜਦੋਂ ਆਪ ਪੜ੍ਹਦੇ ਹੁੰਦੇ ਸੀ ਕਾਲਜ 'ਚ, ਉਦੋਂ ਨਹੀਂ ਗਾਇਆ, ਬਟ ਫਿਰ ਇੱਕ ਦਿਨ ਪ੍ਰੋਪਰ ਬਹਿ ਕੇ ਮਨ ਬਣਾਇਆ ਵੀ ਇਹ ਚੀਜ਼ ਨੂੰ ਦੂਰ ਕਰਨਾ ਚਾਹੀਦਾ ਵੀ ਜੇ ਲੋਕਾਂ 'ਚ ਜਾਵਾਂਗੇ ਤਾਂ ਹੀ ਤੁਹਾਨੂੰ ਪਤਾ ਲੱਗੂਗਾ ਵੀ ਤੁਸੀਂ ਕਿੰਨੇ ਕੁ ਜੋਗੇ ਹੋ। ਉਦੋਂ ਬਾਅਦ 'ਚ ਵੀਰੇ ਮੈਂ ਸ਼ੋਅ ਸ਼ੁਰੂ ਕਰਤੇ ਸੀਗੇ ਜਿਹੜੇ ਵਧੀਆ, ਜਿਵੇਂ ਯੂਨੀਵਰਸਿਟੀਆਂ 'ਚ ਵਧੀਆ ਹੁੰਦੇ ਆ ਮੇਰੇ ਦੋਸਤ, ਇੱਥੇ ਰਿਸਪੌਂਸ ਪੋਜ਼ਿਟਿਵ ਮਿਲਦਾ ਹੈ ਯੰਗ। ਹਾਂਜੀ ਯੂਨੀਵਰਸਿਟੀਆਂ 'ਚ ਹੁੰਦੇ ਸੀਗੇ, ਤਾਂ ਉੱਥੇ ਉਹਨਾਂ ਨਾਲ ਜਾਂ ਕਿਤੇ ਵੀ ਮੈਨੂੰ ਬੁਲਾ ਲੈਂਦੇ ਸੀ ਤਾਂ ਫਿਰ ਮੈਂ ਉੱਥੇ ਗਾਣੇ ਸੁਣਾਏ ਹੁੰਦੇ। ਹਾਂਜੀ। ਤੇ ਹੁਣ ਜਿੱਦਾਂ ਅੱਜ ਕੱਲ੍ਹ ਮੁੰਡੇ ਕੁੜੀਆਂ ਦੇ ਫੋਨ ਆਉਂਦੇ ਹੋਣਗੇ ਤੇ ਕੁੜੀਆਂ ਦੇ ਵੀ ਫੋਨ ਆਉਂਦੇ ਹੋਣਗੇ, ਤੇ ਨਹੀਂ ਬਾਈ, ਸ਼ਾਇਦ ਥੋੜੇ ਜਿਹੇ ਸਾਡੇ ਗਾਣੇ ਚੱਕਵੇਂ ਟੱਚ ਵਾਲੇ ਨੇ ਤੇ ਕੁੜੀਆਂ ਦੇ ਫੋਨ ਬਹੁਤ ਘੱਟ ਆਉਂਦੇ ਆ। ਪਹਿਲੀ ਗੱਲ ਇਹ ਆ ਵੀ ਫੋਨ ਮੈਨੂੰ ਤਾਂ ਕੋਈ ਆਉਂਦਾ ਨਹੀਂ, ਨਾ ਮੈਨੂੰ ਪਤਾ ਵੀ ਕਿੰਨੇ ਕੁ ਆਉਂਦੇ ਆ ਵੀ ਸਕਦੇ ਨੇ। ਮੇਰਾ ਫਰੈਂਡ ਆ ਢਿੱਲੋਂ, ਤੇ ਉਹ ਸਾਰਾ ਕੁਝ ਮੈਨੇਜ ਕਰਦਾ, ਫੋਨ ਉਹਨੂੰ ਹੀ ਆਉਂਦੇ, ਬਟ ਮੈਨੂੰ ਤਾਂ ਉਹ ਦੱਸਦਾ ਜਿਹੜੇ ਹਿਸਾਬ ਨਾਲ, ਉਹ ਕਹਿੰਦਾ ਵੀ ਬਾਈ ਆਉਂਦੇ ਨਹੀਂ। ਫੋਨ ਤੇ ਨਹੀਂ ਲੱਗਾ ਰਹਿੰਦਾ ਸਾਰਾ ਦਿਨ 24 ਘੰਟੇ ਫਿਰ ਤਕਰੀਬਨ ਤੁਸੀਂ ਇਹ ਮੰਨ ਕੇ ਚੱਲੋ ਵੀ ਉਹ ਬੰਦਾ ਕਿ ਤੁਹਾਡੇ ਲਈ ਆਉਂਦੇ ਕਿਤੇ ਉਹ ਤੇ ਨਹੀਂ ਕਰ ਲੈਂਦਾ। 10 ਵਜੇ ਤੋਂ ਉੱਠ ਕੇ ਰਾਤ ਦੇ 1 ਵਜੇ ਤੱਕ ਫੋਨ ਤੇ ਹੁੰਦਾ, ਤੇ ਸੈਟਰਡੇ ਸੰਡੇ ਤਾਂ ਉਹ ਜ਼ਿਆਦਾ ਬਿਜ਼ੀ ਹੁੰਦਾ ਕਿਉਂਕਿ ਬਾਹਰੋਂ ਜ਼ਿਆਦਾ ਫੋਨ ਆਉਂਦੇ ਨੇ। ਹਾਂਜੀ। ਤੇ ਹੁਣ ਲੇਟੈਸਟ ਭਾਜੀ ਤੁਹਾਡਾ ਗਾਣਾ ਧਰਤੀ, ਲੇਟੈਸਟ? ਹਾਂ ਵੀਰੇ, ਇਹ ਪਰਸੋਂ ਅਸੀਂ ਰਿਲੀਜ਼ ਕੀਤਾ ਹੈ ਗਾਣਾ ਧਰਤੀ, ਇਹ ਕਰਾਊਨ ਕੋਰਟ ਤੋਂ। ਉਦੋਂ ਬਾਅਦ ਚ ਸੌਰੀ ਤੁਹਾਡੀ ਗੱਲ ਵਿੱਚ, ਅਸੀਂ ਚੱਕਵੀਂ ਮੰਡੀਰ ਜਦੋਂ ਕੀਤੀ ਤੇ ਉਦੋਂ ਬਾਅਦ ਚ ਦੂਜੀ ਐਲਬਮ ਦਾ ਪਲਾਨ ਕੀਤਾ। ਉਦੋਂ ਫਿਰ ਸਾਡੇ ਬਹੁਤ ਵਧੀਆ ਭਰਾ ਅਮਰੀਕਾ ਤੋਂ ਅਮਰ ਵੀਰੇ ਹੋਣੀ, ਜਿਨ੍ਹਾਂ ਨੇ ਕਰਾਊਨ ਕੋਰਟ ਨਾਂ ਤੋਂ ਕੰਪਨੀ, ਜਿਹੜੀ ਹੁਣ ਤੁਹਾਨੂੰ ਪਤਾ ਹੀ ਹੈ, ਤੇ ਉਹ ਲਾਈ। ਤੇ ਉਦੋਂ ਦੁਬਾਰੇ ਸਾਡਾ ਪਹਿਲਾ ਪ੍ਰੋਜੈਕਟ ਸੀਗਾ ਜੱਟ ਸੌਦਾ ਐਲਬਮ, ਅਸੀਂ ਉਹ 'ਚ ਕੀਤੀ ਸੀਗੀ, ਅੱਖਾਂ ਕੱਢ ਕੇ ਨਲੰਘ ਪੈਰੀਆ ਹੱਡ ਦੁਖਦੇ ਸਿਆਲ 'ਚ ਬੜੀ। ਸੋ ਉਹ ਟੋਟਲੀ ਟੇਪ ਬਹੁਤ ਮਕਬੂਲ ਕੀਤੀ ਤੇ ਉਹਨੂੰ ਇੰਨੀ ਹਾਈਪ ਮਿਲੀ। ਉਦੋਂ ਬਾਅਦ 'ਚ ਹੁਣ ਜਿਹੜਾ ਸਾਡਾ ਲੇਟੈਸਟ, ਹੁਣ ਜਿਹੜਾ ਗਾਣਾ ਪਹਿਲਾ ਮੇਰਾ ਸਿੰਗਲ ਟਰੈਕ, ਲੋਕ ਵੈਸੇ ਸਿੰਗਲ ਕਰਦੇ ਹੁੰਦੇ ਆ ਬਟ ਇਹ ਮੇਰਾ ਪਹਿਲਾ ਸੀਗਾ। ਹਾਂਜੀ, ਧਰਤੀ। ਤੇ ਇਹ ਵੀ ਹੁਣ ਸਾਡਾ ਕਰਾਊਨ ਕੋਰਟ 'ਚੋਂ, ਸਾਰੀ ਸਾਡੀ ਉਦੋਂ ਦੀ ਇੱਕ ਟੀਮ ਬਣੀ ਹੋਈ ਆ, ਜਿੰਨੇ ਵੀ ਗਾਣੇ ਹੁਣ ਗਾਹਾਂ ਆ ਰਹੇ ਨੇ। ਕਰਾਊਨ ਰਿਕਾਰਡ ਵੱਲੋਂ ਤੁਹਾਨੂੰ ਸਪੋਰਟ ਆ ਪੂਰਾ? ਬਿਲਕੁਲ ਆਪਣੀ ਹੈ ਵੀਰੇ, ਮੈਂ ਤਾਂ ਇਹੀ ਕਹਿ ਸਕਦਾ। ਹਾਂਜੀ। ਠੀਕ ਹੈ ਜੀ। ਸਾਰੇ ਭਰਾ ਹੁਣ ਬਹੁਤ ਵਧੀਆ, ਸਾਡੀ ਇੱਕ ਸਟਰੋਂਗ ਟੀਮ ਆ, ਜਿਹਦੇ 'ਚ ਮੈਂ ਅਮਰ ਵੀਰਾ, ਆਪਣਾ ਜਸਵੀਰ, ਪ੍ਰਭਜਿੰਦਰ, ਤੇ ਮੇਰਾ ਬਹੁਤ ਨਾਮ ਹੈ ਤੁਹਾਨੂੰ ਦੱਸ ਦੇਣਾ ਭਰਾ ਵਧੀਆ ਮੇਰਾ ਮਿੱਤਰ ਅਮਰਤਮਾਨ। ਸੋ ਅਸੀਂ ਹੁਣ ਸਾਰੇ ਇਕੱਠੇ ਰਲ ਕੇ ਕੰਮ ਕਰ ਰਹੇ ਹਾਂ। ਹਾਂਜੀ। ਤੇ ਗੋਪਸ ਨਾਲ ਗੋਪਸ ਵੀ ਹੈ ਨਾ, ਉਹ ਠੀਕ ਆ ਵੀ ਬਾਈ ਦਾ ਗਾਣੇ ਵੀ ਹੁਣ ਸਿੰਗਰ ਵੀ ਬਣ ਗਿਆ ਉਹ। ਆਪਣਾ ਵੀ ਗਾਣਾ ਕਰਾਊਨ 'ਚੋਂ ਹੁਣ ਆਪਾਂ ਉਹਦਾ ਗੋਪਸ ਦਾ ਅਗਲਾ ਗਾਣਾ ਕਰ ਰਹੇ ਹਾਂ। ਵੈਰੀ ਗੁੱਡ। ਅੱਛਾ ਭਾਜੀ, ਜਿੱਦਾਂ ਹੁਣ ਤੁਸੀਂ ਕਿੰਨੀ ਮਿਹਨਤ ਕੀਤੀ ਹੈ ਨਾ, ਕਿੰਨੀ ਸਟਰਗਲ ਕਰਨ ਦੀ ਲੋੜ ਪਈ। ਚਲੋ ਅੱਜ ਵੀ ਸਟਰਗਲ ਬੰਦਾ ਸਾਰੀ ਉਮਰ ਕਰਦਾ, ਸਿੱਖਦਾ, ਤੇ ਉਹਨੂੰ ਸਟੈਂਡ ਰਹਿਣ ਲਈ ਕੁਛ ਨਾ ਕੁਛ ਨਵਾਂ ਕਰਨਾ ਪੈਂਦਾ, ਤੇ ਉਹ ਸਟਰਗਲ ਹੀ ਹੁੰਦੀ ਹੈ। ਬਿਲਕੁਲ ਵੀਰੇ, ਮੈਂ ਤਾਂ ਕਹਿੰਦਾ ਵੀ ਜਦੋਂ ਤੱਕ ਤੁਸੀਂ ਲੋਕਾਂ ਦੇ ਸਾਹਮਣੇ ਨਹੀਂ ਆਉਂਦੇ, ਉਹ ਇੱਕ ਅਲੱਗ ਤਰੀਕੇ ਦੀ ਸਟਰਗਲ ਹੈ ਨਾ। ਜਦੋਂ ਆ ਜਾਂਦੇ ਹੋ, ਜਦੋਂ ਤੁਸੀਂ ਆ ਗਏ ਉਦੋਂ ਬਾਅਦ ਤਾਂ ਫਿਰ ਦੁੱਗਣਾ ਹੋ ਜਾਂਦਾ। ਸਥਿਰ ਰਹਿਣਾ ਉਹ ਔਖਾ ਹੋ ਜਾਂਦਾ। ਸਥਿਰ ਉੱਥੇ ਰਹਿ ਨਹੀਂ ਸਕਦੇ, ਕਿਉਂਕਿ ਰਹਿਣਾ ਵੀ ਨਹੀਂ ਚਾਹੀਦਾ। ਬੰਦੇ ਦੇ ਦਿਲ 'ਚ ਲਾਲਚ ਹੁੰਦਾ ਵੀ ਆਹ ਸਟੈਪ ਇੱਥੇ, ਇਦੋਂ ਅਗਲਾ ਉਦੋਂ ਉੱਤੇ ਜਾਣਾ ਚਾਹੁੰਦਾ, ਤੇ ਇੱਕ ਤਮਾ ਰੱਖਣੀ ਵੀ ਚਾਹੀਦੀ ਹੈ ਉੱਤੇ ਜਾਣ ਦੀ।
ਸੋ ਇੱਥੇ ਆ ਕੇ ਵੀ ਆਪਣੇ ਆਪ 'ਚ ਇੱਕ ਕੰਪੀਟੀਸ਼ਨ ਜਿਹਾ ਬਣ ਜਾਂਦਾ। ਲੋਕ ਤਾਂ ਕਹਿੰਦੇ ਨੇ ਵੀ ਕਲਾਕਾਰਾਂ ਦਾ ਆਪਸ 'ਚ ਹੁੰਦਾ, ਪਰ ਮੇਰੇ ਹਿਸਾਬ ਨਾਲ ਮੈਨੂੰ ਲੱਗਦਾ ਵੀ ਆਪਣੇ ਆਪ ਨਾਲ ਹੀ ਹੁੰਦਾ। ਹਾਂਜੀ ਹਾਂਜੀ ਹਾਂਜੀ। ਤੇ ਜਿੱਦਾਂ ਹੁਣ ਉਹੀ ਮੈਂ ਗੱਲ ਕਰ ਰਿਹਾ ਸੀਗਾ ਕਿ ਇੰਨੀ ਮਿਹਨਤ ਕੀਤੀ ਤੁਸੀਂ, ਸਟਰਗਲ ਕੀਤੀ ਆ, ਕਿ ਤੁਹਾਨੂੰ ਦੱਸਿਆ ਕਿ ਮਿਊਜ਼ਿਕ ਡਾਇਰੈਕਟਰਾਂ ਨਾਲ ਧੱਕਾ ਵੀ ਹੋਇਆ, ਕਿ ਹਨਾ ਸਾਰਾ ਕੁਝ ਕਰਵਾ ਕੇ ਉਸ ਤੋਂ ਬਾਅਦ ਸਹੀ ਨਹੀਂ ਲੱਗਾ ਉਹ, ਕਿ ਨਵੇਂ ਬੰਦੇ ਨਾਲ ਹੁੰਦਾ, ਕਿ ਤੁਸੀਂ ਕੋਈ ਐਦਾਂ ਦੀ ਕੋਸ਼ਿਸ਼ ਫਿਊਚਰ ਦੇ ਵਿੱਚ ਕਰ ਰਹੇ ਹੋ ਆਪਣੀ ਕੰਪਨੀ, ਜਿੱਦਾਂ ਤੁਸੀਂ ਦੱਸਿਆ ਕਰਾਊਨ ਰਿਕਾਰਡ ਨਾਲ ਮਿਲ ਕੇ, ਕਿ ਜਿਹੜੇ ਨਵੇਂ ਸਿੰਗਰਸ ਜਾਂ ਨਵੇਂ ਮੁੰਡੇ ਆ ਰਹੇ ਨੇ ਜਾਂ ਕੋਈ ਮਿਊਜ਼ਿਕ ਡਾਇਰੈਕਟਰ ਹੈ, ਕਿਸੇ ਨੂੰ ਮੌਕਾ ਦਿੱਤਾ ਜਾਵੇ? ਡੈਫੀਨੇਟਲੀ ਅਸੀਂ ਪਹਿਲੀ ਤਾਂ ਗੱਲ ਇਹ ਆ, ਦੇਖੋ ਬਾਕੀ ਕੰਪਨੀਆਂ ਵਰਗੀ ਸਾਡੀ ਕੰਪਨੀ ਨਹੀਂ ਹੈਗੀ ਵੀ ਜਿਵੇਂ ਆਪਾਂ ਕਹਿ ਦਈਏ, ਚਾਹੇ ਅਮਰਵੀਰੇ ਹੋਣੀ ਨੇ ਕਦੇ ਵੀ, ਕਿਉਂਕਿ ਤੁਹਾਨੂੰ ਪਤਾ ਵੀ ਇਹ ਕੋਈ ਸ਼ੱਕ ਵਾਲੀ ਗੱਲ ਨਹੀਂ ਵੀ ਸਾਰੀ ਦੁਨੀਆ ਹੀ ਗਾਉਂਦੀ ਆ। ਸਾਡੇ ਕੋਲ ਇੱਥੇ 50 ਮੁੰਡੇ ਡੇਲੀ ਆਉਂਦੇ ਨੇ, ਬਟ ਜਿਹੜਾ ਸਾਨੂੰ ਲੱਗਦਾ ਵੀ ਹਾਂਜੀ ਇਹ 'ਚ ਕੁਛ ਹੈ ਟੈਲੈਂਟ, ਤਾਂ ਅਸੀਂ ਉਹਦੇ ਨਾਲ ਆ ਵੀਰੇ। ਅਸੀਂ ਹੁਣ ਨਵੇਂ ਸਾਡੇ ਫਰੈਂਡ ਨੇ, ਅਸੀਂ ਲਾਂਚ ਵੀ ਕਰ ਰਹੇ ਹਾਂ ਐਜ਼ ਐਨ ਆਰਟਿਸਟ ਉਹਨਾਂ ਨੂੰ। ਉਹ ਵਧੀਆ ਗਵਈਏ ਨੇ ਤੇ ਵਧੀਆ ਮਿਹਨਤ ਕਰ ਰਹੇ ਆ, ਬਟ ਪੂਰਾ ਪਲਾਨ ਨਾਲ ਕਰ ਰਹੇ ਆ। ਤੇ ਜਿੰਨੇ ਨਵੇਂ ਆਰਟਿਸਟ ਵਧੀਆ, ਅਸੀਂ ਵੀ ਖੈਰ ਨਵੀਂ, ਮੈਂ ਇਹ ਗੱਲ ਕਹਿੰਦਾ ਨਹੀਂ ਚੰਗਾ ਲੱਗਦਾ ਵੀ ਜਿੰਨੇ ਨਵੇਂ ਆਰਟਿਸਟ, ਪਰ ਜਿੰਨੇ ਵੀ ਭਰਾ ਨਵੇਂ ਗਾਉਂਦੇ ਆ ਤਾਂ ਆਪਾਂ ਉਹਨਾਂ ਦੇ ਨਾਲ ਆ ਬਿਲਕੁਲ। ਪਰ ਫਰਕ ਇਹ ਹੋਣਾ ਚਾਹੀਦਾ ਵੀ ਉਹ ਦੁਨੀਆ ਨਾਲੋਂ ਅਲੱਗ ਹੋਣੇ ਚਾਹੀਦੇ ਨੇ। ਮਤਲਬ ਕੋਈ ਟੈਲੈਂਟ ਹੋਣਾ ਚਾਹੀਦਾ, ਟੈਲੈਂਟ ਹੋਣਾ ਚਾਹੀਦਾ ਵੀ ਇਹ ਨਹੀਂ ਹੈਗਾ ਵੀ ਸਾਡੇ ਕੋਲ ਇੱਥੇ ਬਹੁਤ ਆਉਂਦੇ ਨੇ ਵੀ ਬਾਈ ਅਸੀਂ ਪੈਸੇ ਵੀ ਦੇ ਦਾਂਗੇ, ਫਲਾਣਾ ਵੀ ਕਰ ਦਾਂਗੇ, ਵੀ ਸਾਡੀ ਚਲਾ ਦਿਓ ਸਾਨੂੰ। ਉਦਾਂ ਦੇ ਆਰਟਿਸਟ ਆਪਾਂ ਅਵੋਇਡ ਕੀਤੇ ਹੋਏ ਹਮੇਸ਼ਾ। ਇੱਕ ਹੋਰ ਸਵਾਲ ਭਾਜੀ ਮੇਰਾ, ਕਿ ਜਿੱਦਾਂ ਅੱਜ ਕੱਲ੍ਹ ਫੇਸਬੁੱਕ YouTube ਦਾ ਜ਼ਮਾਨਾ ਹੈ ਨਾ, ਤੇ ਆਪਾਂ ਗਾਣਾ YouTube ਤੇ ਪਾਉਂਦੇ, ਫੇਸਬੁੱਕ ਤੇ ਪਾਉਂਦੇ ਆ, ਤੇ ਕੀ ਤੁਹਾਡਾ ਵੀ ਇਹ ਮੰਨਣਾ ਹੈ ਕਿ ਜਿਹਦੇ ਲਾਈਕਸ ਜ਼ਿਆਦਾ ਨੇ ਕਿ ਉਹ ਵੀਰੇ ਇਹ ਨਾ ਮੇਰੀ ਸਮਝ ਤੋਂ ਬਾਹਰ ਦੀ ਗੱਲ ਆ ਜੀ। ਮੈਨੂੰ ਹੋ ਤਾਂ ਗਿਆ ਕਾਫੀ ਟਾਈਮ, 1.5 ਸਾਲ ਲਾ ਲਓ, ਬਹੁਤ ਹੁੰਦਾ ਸਮਝਣ ਨੂੰ ਨਾ, ਪਰ ਆਹ ਫੇਸਬੁੱਕ YouTube ਜਾਂ ਮੈਨੂੰ ਸਮਝ ਨਹੀਂ ਲੱਗਿਆ ਬਈ ਵੀ ਕਿਵੇਂ ਹੁੰਦਾ ਇਹ ਸਿਸਟਮ, ਵੀ ਕੀ ਪ੍ਰੋਸੀਜਰ 1 ਮਿਲੀਅਨ ਹੋ ਗਏ ਜੀ ਸਾਡੇ ਗਾਣੇ ਦੇ ਇੰਨੇ ਹੋ ਗਏ ਆ, ਜਿਵੇਂ ਲਾ ਲਓ ਮਿਲੀਅਨ ਵਾਲਾ ਤਾਂ ਅੱਜ ਕੱਲ੍ਹ ਐਡਾ ਜ਼ਿਆਦਾ ਵੱਡਾ ਹੂਆ ਬਣਿਆ ਹੋਇਆ ਵੀ ਕਈਆਂ ਦੇ ਦਿਨ 'ਚ ਵੀ ਮਿਲੀਅਨ ਹੋ ਜਾਂਦੇ ਨੇ, ਤੇ ਕਈਆਂ ਦੇ ਵਿਚਾਰੇ ਸਾਲ 'ਚ ਵੀ ਨਹੀਂ ਹੁੰਦੇ। ਵੀ ਪਤਾ ਨਹੀਂ ਵੀ ਬਾਈ ਹੁਣ ਮੈਂ ਇਸ ਚੀਜ਼ ਦਾ ਕੋਈ ਪੁਖਤਾ ਜਵਾਬ ਨਹੀਂ ਦੇ ਸਕਦਾ ਵੀ ਇਹ ਠੀਕ ਹੁੰਦਾ ਕਿ ਗਲਤ ਹੁੰਦਾ। ਫੇਸਬੁੱਕ ਤੇ ਕਹਿੰਦੇ ਵੀ ਪਤਾ ਤਾਂ ਸਟੇਜ ਤੇ ਲੱਗਦਾ, ਬਸ ਅਸਲੀ ਕਲਾਕਾਰ ਉਹੀ ਆ ਜਿਹੜਾ ਮੇਲਾ ਹਨਾ, ਹਾਂ ਲੁੱਟ ਕੇ ਲੈ ਗਿਆ। ਫੇਸਬੁੱਕ ਤੇ ਮੈਨੂੰ ਲੱਗਦਾ ਹਿੱਟ ਹੋਣਾ, ਕਈ ਗਾਣੇ ਹੁਣ ਇਦਾਂ ਦੇ ਹੁੰਦੇ ਬਾਈ ਉਹਨਾਂ ਦੇ ਨਾ 40 ਲੱਖ ਵਿਊ ਨੇ, ਤੇ ਓਬਵੀਅਸਲੀ ਜਿਹੜੇ ਗਾਣੇ ਦਾ 40 ਲੱਖ ਵਿਊ ਆ ਤਾਂ ਉਹ ਇੱਕ ਵਾਰੀ ਸਭ ਨੇ ਜ਼ਰੂਰ ਸੁਣਿਆ ਹੁੰਦਾ, ਕਿਉਂਕਿ 40 ਲੱਖ ਵਿਊ ਇੱਕ ਸੁਪਰ ਡੂਪਰ ਹਿੱਟ ਗਾਣੇ ਦੇ ਹੁੰਦੇ ਆ। ਤੇ ਉਹ ਗਾਣੇ ਜਦੋਂ ਖੋਲੀ ਦੇ ਨੇ, ਜਦੋਂ ਸੁਣੀ ਦੇ ਨੇ, ਤੇ ਅੱਛਾ ਆ ਵੀ ਗਾਣਾ ਆਇਆ ਸੀ ਯਾਰ, ਵਿਊ ਬੜੇ ਨੇ ਯਾਰ। ਤੇ ਆਪਾਂ ਹੁਣ ਭਾਜੀ ਧਰਤੀ ਗਾਣਾ ਤੁਹਾਡਾ ਕਰਾਊਨ ਰਿਕਾਰਡ ਤੋਂ, ਹਾਂਜੀ ਬਹੁਤ ਉਹਨੂੰ ਗਾਣੇ ਨੂੰ ਮੁਹੱਬਤ ਮਿਲ ਰਹੀ ਹੈ, ਵਿਊ ਤਾਂ ਜ਼ਿਆਦਾ ਨਹੀਂ ਮਿਲ ਰਹੀ ਪਰ ਮੁਹੱਬਤ ਬੜੀ ਮਿਲ ਰਹੀ ਹੈ। ਨਹੀਂ ਮੁਹੱਬਤ ਮਿਲਣੀ ਚਾਹੀਦੀ ਆ, ਵਿਊਜ਼ ਦੀ ਕਿਹੜੀ ਗੱਲ, ਉਹਦਾ ਫੇਕ ਵੀ ਕਰਾ ਲੈਂਦੇ ਲੋਕ, ਉਹ ਆਪਾਂ ਕਰਦੇ ਨਹੀਂ ਹੈਗੇ ਬਾਈ ਕੰਮ ਨਾ। ਬਿਲਕੁਲ ਸਹੀ ਹੈ ਕਿ ਉਹਦਾ ਮੇਨ ਤੁਹਾਡਾ ਗਾਣਾ ਲੋਕਾਂ ਤੱਕ ਪਹੁੰਚਣਾ ਚਾਹੀਦਾ। ਅੱਜ ਤੱਕ ਜਿੰਨੇ ਜੋ ਮੇਰਾ ਸਟਾਈਲ ਆ, ਹਰ ਇੱਕ ਆਰਟਿਸਟ ਦਾ ਇੱਕ ਆਪਣਾ ਸਟਾਈਲ ਹੁੰਦਾ। ਮੈਨੂੰ ਇਸ ਕਰਕੇ ਜ਼ਿਆਦਾ ਜਾਣਿਆ ਜਾਂਦਾ ਕਿ ਮੈਂ ਯੂਥ ਦਾ ਕਲਾਕਾਰ ਹਾਂ। ਮੇਰੇ ਗਾਣੇ ਕਲਚਰ ਨਾਲ ਜੋੜ ਕੇ ਯੂਥ ਨੂੰ ਪ੍ਰੈਜ਼ੈਂਟ ਕਰਦੇ ਆ ਨਾ। ਕਿਤੇ ਨਾ ਕਿਤੇ ਕੋਈ ਵੀ ਗਾਣਾ ਤੁਸੀਂ ਚੱਕ ਕੇ ਦੇਖ ਲਓ, ਉਹ ਕਿਤੇ ਨਾ ਕਿਤੇ ਪਿਛੋਕੜ ਨਾਲ ਜੁੜਿਆ ਹੋਇਆ, ਚਾਹੇ ਕੋਈ ਵੀ ਗਾਣਾ ਹੋਵੇ। ਜਿਵੇਂ ਇੱਕ ਗਾਣਾ ਸੀਗਾ, ਤੈਥੋਂ ਨਹੀਂ ਪਕਾਈਆਂ ਜਾਣੀਆਂ ਨਹੀਂ ਸਾਡੇ ਭਈਏ ਖਾਂਦੇ 14 ਰੋਟੀਆਂ। ਸੋ ਉਹ ਕਿਤੇ ਨਾ ਕਿਤੇ ਗੱਲਾਂ ਕੀਤੀਆਂ ਵੀਆਂ ਨੇੜੇ ਹੋ ਕੇ, ਉਹ ਗਾਣੇ ਐਪਰੀਸ਼ੀਏਟ ਹੁੰਦੇ ਆ। ਸੋ ਉਹਨਾਂ ਚੀਜ਼ਾਂ 'ਚ ਇਹ ਹੁੰਦਾ ਵੀ ਇੱਕ ਮੈਨੂੰ ਲੋਕ ਮੰਨਦੇ ਨੇ ਵੀ ਯੰਗਸਟਰ ਨੇ ਜਿਹੜੇ, ਉਹਨਾਂ ਨੂੰ ਆਸ ਹੁੰਦੀ ਹੈ ਵੀ ਬਾਈ ਦਾ ਗਾਣਾ ਆਇਆ ਤਾਂ ਚੱਕਮਾ ਹੀ ਹੋਊਗਾ। ਪਰ ਮੈਂ 2 ਐਲਬਮਾਂ ਕੀਤੀਆਂ, ਉਹਨਾਂ 'ਚ ਪੂਰਾ ਵਧੀਆ ਸਾਰੇ ਗਾਣੇ, ਹਰ ਫਲੇਵਰ ਦਾ ਗਾਣਾ ਪਾਇਆ। ਹਾਂਜੀ ਹਰ ਫਲੇਵਰ ਦਾ ਗਾਣਾ ਪਾਇਆ, ਬਟ ਉਹ ਪਾਇਆ ਸਿਰਫ ਯੂਥ ਲਈ, ਸਿਰਫ ਯੂਥ ਲਈ। ਇੱਕ 18 ਸਾਲ ਤੋਂ ਲੈ ਕੇ 30 ਸਾਲ ਦੇ ਮੁੰਡੇ ਤੇ ਉਹ ਗਾਣਾ ਲਿਖਿਆ। ਬਟ ਜਿਹੜਾ ਅਸੀਂ ਇਹ ਲੇਟੈਸਟ ਗਾਣਾ ਕੀਤਾ, ਉਹ ਗਾਣਾ ਮੈਂ ਆਪਣੇ ਲਈ ਕੀਤਾ। ਉਹ ਗਾਣਾ ਸੀਗਾ ਧਰਤੀ, ਜਿਹੜਾ ਤੁਸੀਂ ਹੁਣੇ ਜ਼ਿਕਰ ਕੀਤਾ। ਉਹ ਇੱਕ ਐਕਸਪੈਰੀਮੈਂਟ ਲਾ ਲਓ, ਇੱਕ ਉਹ ਮੋਟੀਵੇਸ਼ਨ ਲਈ ਗਾਣਾ ਸੀਗਾ। ਸੋ ਉਹ ਗਾਣਾ ਆਪਣੇ ਲਈ ਕੀਤਾ ਗਿਆ ਜਮਾਂ। ਜਿਹੜੇ ਮੇਰੇ ਪਿਛਲੇ ਗਾਣੇ ਨੇ ਉਹਨਾਂ ਤੋਂ ਹਟਵਾਂ ਗਾਣਾ, ਤੇ ਉਹ ਗਾਣਾ ਮੇਰੇ ਦਿਲ ਨੂੰ ਨੇੜੇ ਵੀ ਲਾ ਲਓ ਜਾਂ ਚੰਗਾ ਵੀ ਬੜਾ ਲੱਗਦਾ। ਉਹ ਗਾਣਾ ਕੀਤਾ ਤੇ ਉਹਦੀ ਮੈਂ ਤੁਹਾਨੂੰ 2 ਲਾਈਨਾਂ ਸੁਣਾ ਦੇਣਾ। ਉਹ ਹੁਣ ਮੈਦਾਨ ਮੈਂ ਛੱਡ ਨਹੀਂ ਸਕਦਾ, ਪੈਰ ਪਿੱਛੇ ਵੀ ਪੱਟ ਨਹੀਂ ਸਕਦਾ। ਹੋ ਚੜੇ ਨੇ ਜਿਹੜੇ ਬਾਬ ਰੋਲੇ ਟਿਕ ਲੈਣ ਦੇ, ਹੋ ਮੈਂ ਧਰਤੀ ਕੰਬਣ ਲਾ ਦੂੰ ਤੁਰਨਾ ਸਿੱਖ ਲੈਣ ਦੇ। ਧਰਤੀ ਕੰਬਣ ਲਾ ਦੂੰ ਤੁਰਨਾ ਸਿੱਖ ਲੈਣ ਦੇ। ਸੋ ਥੋੜਾ ਜਿਹਾ ਗਲਾ ਡਰਾਈ ਹੋਇਆ ਵਾ ਕਿਉਂਕਿ ਕੰਟੀਨਿਊ ਸ਼ੋਅ ਚੱਲ ਰਹੇ ਨੇ। ਹਾਂਜੀ ਅਸੀਂ ਇਦਾਂ ਹੀ ਚਾਹੁੰਦੇ ਕਿ ਤੁਹਾਡੇ ਸ਼ੋਅਸ ਚੱਲਦੇ ਰਹਿਣ। ਹਾਂ ਮਹਾਰਾਜ ਮਿਹਰ ਕਰੇ, ਹਿੱਟ ਹੁੰਦਾ, ਸ਼ੋਅਸ ਚੱਲਦੇ, ਲੋਕਾਂ 'ਚ ਵਿਚਰੇ ਤਾਂ ਹੀ। ਹਾਂਜੀ ਸੋ ਬਹੁਤ ਪਿਆਰ ਵੀਰੇ ਇਹਦਾ ਪਰਸੋਂ ਤੋਂ ਅਸੀਂ ਪਾਇਆ ਤੇ ਇੰਨਾ ਪੋਜ਼ਿਟਿਵ ਰਿਜ਼ਲਟ ਮਿਲ ਰਿਹਾ। ਕੱਲ ਅਸੀਂ ਸ਼ੋਅ ਤੇ ਗਏ, ਉੱਥੇ ਵੀ ਹੂਟਿੰਗ ਹੋਈ ਧਰਤੀ ਦੇ ਨਾਂ ਦੇ ਵੀ ਬਾਈ ਉਹ ਗਾਣਾ। ਹਾਂਜੀ ਤੇ ਬਹੁਤ ਵਧੀਆ ਰਿਸਪੌਂਸ, ਜਿਹਨੂੰ ਆਪਾਂ ਕਹਿ ਦਈਏ ਇੱਕ ਜਿਵੇਂ ਮੰਨ ਲਓ ਯੂਥ ਤੋਂ ਜਾਂ ਮੇਰੇ ਗਾਣਿਆਂ ਤੋਂ ਜਮਾਂ ਡਿਫਰੈਂਟ ਸੀ ਗਾਣਾ,
ਲੋਕ ਮੈਨੂੰ ਮੈਸੇਜ ਕਰਦੇ ਹੁੰਦੇ ਸੀ ਵੀ ਬਾਈ ਧਰਤੀ ਗਾਣਾ ਤੁਸੀਂ ਕਿਵੇਂ ਕਰ ਰਹੇ ਹੋ, ਵੀ ਕਿੱਦਾਂ ਦਾ ਹੋਊਗਾ ਗਾਣਾ। ਸੋ ਜਦੋਂ ਆਇਆ ਤੇ ਉਦੋਂ ਬਾਅਦ ਚ ਬਹੁਤ ਜ਼ਿਆਦਾ ਐਪਰੀਸ਼ੀਏਟ ਮੋਟੀਵੇਸ਼ਨ ਹੈ ਹਾਂਜੀ ਹਰ ਇੱਕ ਯੂਥ ਦੇ ਬੰਦੇ ਲਈ, ਕਿਉਂਕਿ ਹਰ ਇੱਕ ਬੰਦਾ ਇਹ ਇੱਕ ਜਿਵੇਂ ਸਾਡੇ ਚ ਸੀਗਾ ਜਾਂ ਤੁਹਾਡੇ ਚ ਸੀ ਵੀ ਤਮਾ ਹੁੰਦੀ ਹੈ ਹਰ ਇੱਕ ਬੰਦੇ ਚੋਂ, ਇੱਕ ਸਮੇਂ ਦੀ ਭਾਲ ਚ ਹੁੰਦਾ ਵੀ ਇੱਕ ਵਾਰੀ ਟਾਈਮ ਆ ਲੈਣ ਦਾ। ਹਾਂਜੀ ਹਾਂਜੀ ਹਾਂਜੀ, ਉਹ ਬੰਦਾ ਕਹਿ ਰਿਹਾ ਵੀ ਧਰਤੀ ਹਿੱਲਣ ਦਾ, ਤੁਰਨਾ ਸਿੱਖ ਲੈਣਾ। ਹਾਂਜੀ ਬਹੁਤ ਵਧੀਆ। ਅੱਛਾ ਭਾਜੀ, ਆਪਾਂ ਪ੍ਰੋਗਰਾਮ ਨੂੰ ਖਤਮ ਕਰਨ ਤੋਂ ਪਹਿਲਾਂ ਇਹ ਜਿਹੜਾ ਭਈਏ ਖਾਂਦੇ 14 ਰੋਟੀਆਂ, ਹਾਂਜੀ ਹਾਂਜੀ, ਉਹ ਬਹੁਤ ਇਹ ਵਧੀਆ ਗਾਣਾ ਬਹੁਤ ਸੋਹਣਾ ਸੀਗਾ, ਤੇ ਇਹ ਮਾੜਾ ਜਿਹਾ 2 ਲਾਈਨਾਂ ਫਿਰ ਆਪਾਂ ਉਸ ਤੋਂ ਬਾਅਦ ਕਲੋਜ਼ਿੰਗ ਕਰਦੇ ਹਾਂ। ਤੇ ਉਹਦਾ ਮੈਂ ਤੁਹਾਨੂੰ ਅੰਤਰਾ ਵਿੱਚੋਂ ਸੁਣਾਉਣਾ, ਉਹ ਬਹੁਤ ਵਧੀਆ ਗੱਲ ਲੱਗਦੀ ਹੈ ਮੈਨੂੰ। ਕਹਿੰਦਾ ਉਹਨਾਂ ਚੀਜ਼ਾਂ ਨੂੰ ਤਾਂ ਹਾਲੇ ਗੂਗਲ ਨਾ ਜਾਣੇ ਨੀ, ਤੂੰ ਜਿਹਨੂੰ ਫੇਸ ਕਰੇਂਗੀ। ਕੱਢਦੀ ਦੇ ਧਾਰਾਂ ਜਦੋਂ ਟੁੱਟ ਗਏ ਨੀ ਨੇਲ, ਕਿੱਦਾਂ ਮੱਝਾਂ ਉੱਤੇ ਕੇਸ ਕਰੇਂਗੀ। ਉਹ ਪੂਰੇ 1.5 ਮੀਲ ਦਾ ਵੇੜਾ ਪੈਣਾ ਸੰਭਰਨਾ ਨੀ, ਜਿਹੜਾ ਸਾਡੇ ਹੁੰਦੀਆਂ ਨਾ ਗਜਾਂ ਵਿੱਚ ਕੋਠੀਆਂ। ਨੀ ਤੈਥੋਂ ਨਹੀਂ ਪਕਾਈਆਂ ਜਾਣੀਆਂ, ਓਏ ਸਾਡੇ ਭਈਏ ਖਾਂਦੇ 14 ਰੋਟੀਆਂ। ਤੈਥੋਂ ਨਹੀਂ ਪਕਾਈਆਂ ਜਾਣੀਆਂ, ਨੀ ਸਾਡੇ ਭਈਏ ਖਾਂਦੇ 14 ਰੋਟੀਆਂ। ਕੀ ਬਾਤ ਹੈ। ਸੋ ਇਹ ਰਿਲੇਟਡ ਲਿਖਿਆ ਗਿਆ ਸੀਗਾ, ਪਿੰਡਾਂ ਤੇ ਸ਼ਹਿਰਾਂ ਦਾ ਕਲਚਰ ਦਿਖਾਇਆ ਗਿਆ ਸੀਗਾ ਇਹਦੇ ਚ ਗਾਣੇ। ਬਹੁਤ ਵਧੀਆ ਭਾਜੀ ਲੱਗਾ, ਬਹੁਤ ਵਧੀਆ ਗਾਉਂਦੇ ਤੁਸੀਂ, ਲਾਈਵ ਵੀ ਵਧੀਆ ਗਾਉਂਦੇ ਤੁਸੀਂ। ਥੈਂਕ ਯੂ ਸੋ ਮਚ। ਥੈਂਕ ਯੂ। ਜਿੰਨੇ ਵੀ ਦਰਸ਼ਕਾਂ ਨੇ ਲਾਈਵ ਵੀ ਦੇਖਿਆ, ਤੁਹਾਡੀ ਇੰਟਰਵਿਊ ਅੱਗੇ ਵੀ ਆਈਆਂ ਹੋਣਗੀਆਂ, ਜਿੰਨੇ ਅਮਰੀਕਾ ਕੈਨੇਡਾ ਦੇ ਵਿੱਚ ਦੇਖ ਰਹੇ ਨੇ TV 84, ਉਹਨਾਂ ਨੂੰ ਪਤਾ ਲੱਗਾ ਕਿ ਲਾਈਵ ਵੀ ਸੋਹਣਾ ਗਾ ਲੈਂਦੇ ਸੀ। ਹਾਂਜੀ ਹਾਂਜੀ, ਥੈਂਕ ਯੂ ਸੋ ਮਚ ਜਸਪਾ ਜੀ। ਥੈਂਕ ਯੂ ਵੀਰੇ, ਬਹੁਤ ਬਹੁਤ ਮਿਹਰਬਾਨੀ। ਸਮਝੋ ਟਾਈਮ ਕੱਢਿਆ ਤੇ ਸਾਡੇ ਨਾਲ ਗੱਲਾਂ ਮੈਨੂੰ ਬਹੁਤ ਵਧੀਆ ਲੱਗਿਆ ਬਾਈ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ। ਕਈ ਗੱਲਾਂ ਦਿਲ ਦੀਆਂ ਜਜ਼ਬਾਤ ਹੁੰਦੇ ਆ, ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਥੈਂਕ ਯੂ ਸੋ ਮਚ ਭਾਜੀ, ਸਾਡੇ ਘਰੇ ਆਏ, ਸੋ ਬਹੁਤ ਬਹੁਤ ਥੈਂਕ ਯੂ। ਥੈਂਕ ਯੂ ਸੋ ਮਚ ਵੀਰੇ, ਥੈਂਕ ਯੂ। ਥੈਂਕ ਯੂ ਸੋ ਮਚ। ਥੈਂਕ ਯੂ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਇੱਕ ਨਜ਼ਰ, ਇੱਕ ਨਜ਼ਰ।